ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਅੱਜ ਆਪਾਂ ਪਹੁੰਚੇ ਹਾਂ ਜੀ ਕਸੂਰ ਸ਼ਹਿਰ ਦੀ ਧਰਤੀ ਤੇ। ਹਾਂਜੀ, ਬਾਬੇ ਬੁੱਲੇ ਸ਼ਾਹ ਦੀ ਧਰਤੀ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਬਾਬੇ ਬੁੱਲੇ ਸ਼ਾਹ ਜੀ ਦੇ ਉਸ ਸਥਾਨ ਦੇ ਅਤੇ ਉਹਦੇ ਨਾਲ ਲੱਗਦੇ ਉਸ ਇਤਿਹਾਸਿਕ ਸਥਾਨਾਂ ਦੇ। ਸੋ ਬਣੇ ਰਹੋ ਸਾਡੇ ਨਾਲ, ਕਰਦੇ ਹਾਂ ਸੈਰ ਕਸੂਰ ਸ਼ਹਿਰ ਦੀ। ਚੱਲ ਬੁੱਲਿਆ ਚੱਲ ਉੱਥੇ ਚਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਹਾਂਜੀ ਸੱਜਣੋ ਤੇ ਮਿੱਤਰੋ, ਕਸੂਰ ਦੀਆਂ ਬਹੁਤ ਹੀ ਖੂਬਸੂਰਤ ਤੇ ਪਿਆਰੀਆਂ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਆਪਾਂ ਪਹੁੰਚੇ ਹਾਂ ਬਾਬਾ ਬੁੱਲੇ ਸ਼ਾਹ ਜੀ ਦੇ ਦਰਬਾਰ। ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਉਹਨਾਂ ਦੇ ਇਤਿਹਾਸਿਕ ਸਥਾਨ ਦੇ ਅਤੇ ਜਾਣਦੇ ਹਾਂ ਉਹਨਾਂ ਦੇ ਜੀਵਨ ਦੇ ਇਤਿਹਾਸ ਬਾਰੇ। ਬਣੇ ਰਹੋ ਮੇਰੇ ਨਾਲ। ਬਾਬਾ ਬੁੱਲੇ ਸ਼ਾਹ ਜੀ ਦਾ ਅਸਲ ਨਾਮ ਅਬਦੁੱਲਾ ਸ਼ਾਹ ਕਾਦਰੀ ਸਤਾਰੀ ਸੀ। ਉਹਨਾਂ ਦਾ ਜਨਮ ਲਗਭਗ 1680 ਈਸਵੀ ਦੇ ਕਰੀਬ ਹੋਇਆ। ਜਨਮ ਵਜੋਂ ਇਤਿਹਾਸਿਕ ਸਥਾਨ ਉੱਚ ਸ਼ਰੀਫ ਮੰਨਿਆ ਜਾਂਦਾ ਹੈ। ਬਾਬਾ ਬੁੱਲੇ ਸ਼ਾਹ ਇੱਕ ਸੈਯਦ ਪਰਿਵਾਰ ਵਿੱਚ ਪੈਦਾ ਹੋਏ ਜੋ ਕਿ ਮੁਸਲਮਾਨਾਂ ਦੇ ਵਿੱਚ ਇੱਕ ਬਹੁਤ ਹੀ ਮਾਣ ਤੇ ਸਤਿਕਾਰ ਪ੍ਰਾਪਤ ਹੈ। ਬਾਬਾ ਬੁੱਲੇ ਸ਼ਾਹ ਜੀ ਦੇ ਪਿਤਾ ਸ਼ਾਹ ਮੁਹੰਮਦ ਦਰਵੇਸ਼ ਇੱਕ ਧਾਰਮਿਕ ਵਿਦਵਾਨ ਸਨ ਅਤੇ ਮਸਜਿਦ ਦੇ ਇਮਾਮ ਸਨ। ਉਹਨਾਂ ਦਾ ਵੱਡਾ ਹਿੱਸਾ ਕਸੂਰ ਦੀ ਧਰਤੀ ਦੇ ਉੱਤੇ ਹੀ ਬੀਤਿਆ। ਔਖੇ ਪੈਂਡੇ ਉਹ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ, ਉਹ ਦਰਦ ਜਿਗਰ ਤੇ ਸਖਤ ਸਜ਼ਾਵਾਂ ਇਸ਼ਕ ਦੀਆਂ। ਇਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ, ਹੋਵੇ ਸਾਹਮਣੇ ਬੈਠਾ ਯਾਰ ਤੇ ਨੱਚਣਾ ਪੈਂਦਾ ਏ। ਅੱਲਾਹੂ ਅੱਲਾ ਹੂ ਅੱਲਾ ਅੱਲਾਹੂ ਅੱਲਾ, ਅਲਫ ਅੱਲਾ ਮੇਰੇ ਲੂਲੂ ਵਸਿਆ ਤੇ ਅੱਲਾ ਬਾਜ ਨਾ ਕੋਈ, ਜ਼ਾਹਰ ਬਾਤਨ ਅੰਦਰ ਬਾਹਰ ਉਸ ਦੀ ਜ਼ਾਤ ਸਮਾਈ। ਬਾਬਾ ਬੁੱਲੇ ਸ਼ਾਹ ਨੇ ਛੋਟੀ ਉਮਰ ਦੇ ਵਿੱਚ ਹੀ ਇਸਲਾਮਿਕ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ। ਉਹਨਾਂ ਨੇ ਕੁਰਾਨ, ਫਿਕਾ, ਅਰਬੀ ਅਤੇ ਫਾਰਸੀ ਭਾਸ਼ਾ ਦੀ ਪੜ੍ਹਾਈ ਕੀਤੀ। ਉਹਨਾਂ ਦੀ ਸਿੱਖਿਆ ਦਾ ਇੱਕ ਵੱਡਾ ਹਿੱਸਾ ਲਾਹੌਰ ਦੀ ਧਰਤੀ ਤੇ ਗੁਜ਼ਰਿਆ ਜੋ ਕਿ ਉਸ ਸਮੇਂ ਸੱਭਿਆਚਾਰਕ ਅਤੇ ਇਤਿਹਾਸਿਕ ਕੇਂਦਰ ਸੀ, ਪਰ ਅਜੇ ਵੀ ਉਹਨਾਂ ਦੀ ਰੂਹਾਨੀ ਤਲਾਸ਼ ਪੂਰੀ ਨਹੀਂ ਸੀ ਹੋਈ। ਬਾਬਾ ਬੁੱਲੇ ਸ਼ਾਹ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਮੋੜ ਉਹ ਸੀ ਜਦੋਂ ਉਹਨਾਂ ਦੀ ਮੁਲਾਕਾਤ ਸ਼ਾਹ ਅਨਾਇਤ ਕਾਦਰੀ ਨਾਲ ਹੋਈ। ਸ਼ਾਹ ਅਨਾਇਤ ਕਾਦਰੀ ਲਾਹੌਰ ਦੇ ਸੂਫੀ ਸੰਤ ਸਨ ਅਤੇ ਪੇਸ਼ੇ ਵਜੋਂ ਇੱਕ ਬਾਗਬਾਨ ਸਨ। ਬਾਬਾ ਬੁੱਲੇ ਸ਼ਾਹ ਨੇ ਸ਼ਾਹ ਅਨਾਇਤ ਕਾਦਰੀ ਨੂੰ ਆਪਣਾ ਮੁਰਸ਼ਿਦ ਮੰਨ ਲਿਆ। ਗੁਰੂ ਦੀ ਰਹਿਨੁਮਾਈ ਹੇਠ ਬਾਬਾ ਬੁੱਲੇ ਸ਼ਾਹ ਜੀ ਨੇ ਸੂਫੀਵਾਦ ਦੀਆਂ ਗਹਿਰੀਆਂ ਸਿੱਖਿਆਵਾਂ ਪ੍ਰਾਪਤ ਕੀਤੀਆਂ। ਇਸ ਗੱਲ ਦੀ ਖਾਸ ਮਹੱਤਤਾ ਹੈ ਕਿ ਬਾਬਾ ਬੁੱਲੇ ਸ਼ਾਹ ਸੈਯਦ ਪਰਿਵਾਰ ਨਾਲ ਤਲਕ ਰੱਖਦੇ ਸਨ, ਪਰ ਜਦੋਂ ਉਹਨਾਂ ਨੇ ਇੱਕ ਆਮ ਇਨਸਾਨ ਨੂੰ ਆਪਣਾ ਗੁਰੂ ਮੰਨਿਆ ਤੇ ਸਮਾਜ ਵਿੱਚ ਉਹਨਾਂ ਦਾ ਬਹੁਤ ਵਿਰੋਧ ਵੀ ਹੋਇਆ। ਆਓ ਸਾਹਮਣੇ ਸਾਡੇ ਬਾਬਾ ਬੁੱਲੇ ਸ਼ਾਹ ਜੀ ਦਾ ਦਰਬਾਰ ਹੈ, ਚੱਲਦੇ ਹਾਂ ਦਰਬਾਰ ਦੇ ਦਰਸ਼ਨ ਕਰਦੇ ਹਾਂ। ਇੱਥੇ ਕੰਸਟਰਕਸ਼ਨ ਹੋਣ ਕਾਰਨ ਦਰਬਾਰ ਆਪਣੀ ਅਸਲ ਹਾਲਤ ਦੇ ਵਿੱਚ ਨਹੀਂ ਹੈ, ਕਿਉਂਕਿ ਦਰਬਾਰ ਦੇ ਉੱਤੇ ਕੰਸਟਰਕਸ਼ਨ ਚੱਲ ਰਹੀ ਹੈ ਔਰ ਇਹਨੂੰ ਬਹੁਤ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਦਰਸ਼ਨ ਕਰਦੇ ਹਾਂ ਉਹਨਾਂ ਦੇ ਦਰਬਾਰ ਦੇ। ਜਿਸ ਤਨ ਲੱਗਿਆ ਇਸ਼ਕ ਕਮਾਲ, ਨਾਚੇ ਬੇਸੁਰੇ ਤੇ ਬੇਤਾਲ। ਬਾਬੇ ਬੁੱਲੇ ਸ਼ਾਹ ਦੀ ਸਿੱਖਿਆ ਵਿੱਚ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਪਿਆਰ ਹੀ ਰੱਬ ਤੱਕ ਪਹੁੰਚਣ ਦਾ ਜ਼ਰੀਆ ਹੈ। ਜਾਤ ਪਾਤ ਤੇ ਭੇਦਭਾਵ ਗਲਤ ਹਨ। ਸੱਚੇ ਦਿਲ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਇਹੋ ਜਿਹੀਆਂ ਸਿੱਖਿਆਵਾਂ ਮਿਲਦੀਆਂ ਹਨ। ਬਾਬਾ ਬੁੱਲੇ ਸ਼ਾਹ ਦੀਆਂ ਕਵਿਤਾਵਾਂ ਵਿੱਚ ਹਿੰਦੂ ਮੁਸਲਿਮ ਏਕਤਾ ਅਤੇ ਮਨੁੱਖੀ ਪਿਆਰ ਦਾ ਸੰਦੇਸ਼ ਮਿਲਦਾ ਹੈ। ਉਹਨਾਂ ਨੇ ਕਿਹਾ, ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲ੍ਹਾ, ਆਵਣ ਫਕੀਰ ਖਾਖਾ ਜਾਵਣ ਤੇ ਰਾਜ਼ੀ ਹੋਵੇ ਬੁੱਲਾ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਹੁਣੇ ਦਰਸ਼ਨ ਕੀਤੇ ਬਾਬਾ ਜੀ ਦੇ ਦਰਬਾਰ ਦੇ। ਜਿਵੇਂ ਹੀ ਆਪਾਂ ਦਰਬਾਰ ਤੋਂ ਬਾਹਰ ਆਏ ਹਾਂ ਤੇ ਬਹੁਤ ਹੀ ਸੁਰੀਲੀ ਆਵਾਜ਼ ਦੇ ਨਾਲ ਸੰਗੀਤ ਦੀ ਆਵਾਜ਼ ਕਰਨਾ ਚਾਹ ਰਹੀ ਹੈ ਤੇ ਮੈਂ ਚਾਹਾਂਗਾ ਕਿ ਤੁਹਾਨੂੰ ਵੀ ਉਹ ਸੰਗੀਤ ਸੁਣਾਇਆ ਜਾਏ, ਕਲਾਮ ਸੁਣਾਇਆ ਜਾਏ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ।
शरीयत जाती ते ना कोई हक दी बात पछाती बुत खाने विच पाली उचाती बेसिदका इतबार नहीं हो की जाना मैं कौन भुलिया की जाना मैं कौन। ਬਹੁਤ ਵਧੀਆ ਬਾਬਾ ਜੀ। ਅੱਛਾ ਬਾਬਾ ਜੀ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਸੇਵਾ ਨਿਭਾ ਰਹੇ ਹੋ? ਅਸੀਂ ਜੀ ਉਸ ਨਸਲ ਚੋਂ ਬੈਠੇ ਹਾਂ ਜਿਹੜੇ ਬਾਬਾ ਜੀ ਦੇ ਰੂਬਰੂ ਬੈਠ ਕੇ ਕਲਾਮ ਪੜ੍ਹਦੇ ਸਨ ਤੇ ਉਹਨਾਂ ਦੇ ਅਸੀਂ ਖਾਨਦਾਨ ਚੋਂ ਮੁਸਤਲਿਕ ਹਾਂ। ਇਹ ਸਾਡੇ ਦੋ ਬਜ਼ੁਰਗ ਨੇ, ਬਾਬਾ ਸੋਨਾ, ਬਾਬਾ ਚਾਂਦੀ। ਅੱਛਾ ਇਹ ਬਾਬਾ ਜੀ ਦੇ ਰੂਬਰੂ ਬੈਠ ਕੇ ਕਲਾਮ ਪੜ੍ਹਦੇ ਸਨ। ਅੱਛਾ ਅੱਛਾ। ਇਹ ਸਾਡੇ ਅਬਾਓ ਜਦਾਦ, ਦਾਦਾ ਪੜਦਾਦਾ, ਵਾਰਿਸ ਸਾਹਿਬ ਸਾਰੇ ਬਾਬਾ ਜੀ ਦੇ ਕਦਮਾਂ 'ਚ ਨਸਲ ਨੇ। ਜੀ ਜੀ। ਅਸੀਂ ਉਸ ਖਾਨਦਾਨ ਨਾਲ ਮੁਸਤਲਿਕ ਹਾਂ ਜਿਹੜੇ ਬਾਬਾ ਜੀ ਦੇ ਸਾਹਮਣੇ ਬਹਿ ਕੇ ਕਲਾਮ ਪੜ੍ਹਦੇ ਸਨ। ਬਹੁਤ ਵਧੀਆ। ਤੇ ਬਾਬਾ ਜੀ ਨੇ ਸਾਡੇ ਬਜ਼ੁਰਗਾਂ ਨਾਲ ਸੰਗਤ ਕੀਤੀ ਔਰ ਸਾਡੇ ਘਰਾਂ 'ਚ ਹੀ ਰਹੇ ਹਜ਼ੂਰ। ਜੀ। ਇਸ ਵਾਸਤੇ ਉਸ ਨਿਸਬਤ ਨਾਲ ਅਸੀਂ ਅੱਜ ਆਦਰੀ ਕਰ ਰਹੇ ਹਾਂ ਹਜ਼ੂਰ ਦੇ ਬੈਠੇ। ਅੱਛਾ, ਤੁਸੀਂ ਇੱਕ ਬਹੁਤ ਸੋਹਣੀ ਗੱਲ ਮੈਨੂੰ ਦੱਸੀ ਕਿ ਜਿਵੇਂ ਤੁਹਾਡਾ ਸਾਰਾ ਪਰਿਵਾਰ ਮੁੜ ਤੋਂ ਇੱਕ ਸੇਵਾ ਨਿਭਾ ਰਿਹਾ ਬਾਬਾ ਜੀ ਦੇ ਦਰ ਤੇ। ਹਾਂਜੀ ਹਾਂਜੀ। ਤੇ ਤੁਸੀਂ ਕੋਈ ਇਤਿਹਾਸਿਕ ਕੋਈ ਇਹੋ ਜਿਹੀ ਵਾਕਿਆ ਸੁਣਾਉਣਾ ਚਾਹੋ, ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇ ਜਾਂ ਤੁਸੀਂ ਜੇ ਦੇਖਿਆ ਹੋਵੇ ਇੱਥੇ ਕੋਈ ਇਹੋ ਜਿਹੀ ਜ਼ਿੰਦਗੀ ਦਾ ਕੋਈ ਇੱਕ ਵਾਕਿਆ ਸ਼ੇਅਰ ਕਰਨਾ ਚਾਹੋ? ਉਹ ਜੀ ਇਸ ਤਰ੍ਹਾਂ ਸ਼ੇਰ ਹੈ ਕਿ ਹਜ਼ਰਤ ਨਿਜ਼ਾਮੁद्दीन औलिया ਸਰਕਾਰ ਦੇ ਦਰਬਾਰ ਤੇ ਸਾਡੇ ਬਜ਼ੁਰਗ ਹੈ ਆਦਰੀ ਵਾਸਤੇ ਤੇ ਉਹਨਾਂ ਨੂੰ ਟਾਈਮ ਨਾ ਮਿਲਿਆ। ਇਹ ਮੇਰੇ ਬਾਬਾ ਜੀ ਪਰਦਾਦਾ ਜੀ ਪੈ ਰਹੇ ਬਾਬਾ ਧੰਨਾ। ਜਿਸ ਵਕਤ ਇਹਨਾਂ ਨੂੰ ਟਾਈਮ ਮਿਲਿਆ ਤੇ ਦੁੱਕਰ ਪਾੜ ਗਈ। ਅੱਛਾ। ਜਿਸ ਵੇਲੇ ਦੁੱਕਰ ਤੇ ਹੱਥ ਮਾਰਿਆ ਤੇ ਸਰਕਾਰ ਪੰਡਾਲ 'ਚ ਸਨ। ਜੀ। ਫਿਰ ਬਾਬਾ ਜੀ ਨੇ ਪੱਥਰ ਅੱਗੇ ਰੱਖ ਲਿਆ। ਜੀ। ਉਹ ਪੱਥਰ 'ਚੋਂ ਫਿਰ 8 ਪਾਰ ਚਮੜੇ ਦੀ ਆਵਾਜ਼ ਆਈ। ਅੱਛਾ। ਇਹ ਸਾਡੇ ਬਜ਼ੁਰਗਾਂ ਦੀ ਕਰਾਮਤ ਹੈ, ਉਹਨਾਂ ਦੀ ਬਦੌਲਤ। ਬਹੁਤ ਵਧੀਆ। ਇਹ ਸਾਡਾ ਇਸ਼ਕ ਹੈ ਸਰਕਾਰ ਦੇ ਨਾਲ ਔਰ ਸਾਨੂੰ ਦੁਨੀਆ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਜੀ ਜੀ। ਸਿਰਫ ਸਾਡਾ ਕੰਮ ਹੈ ਇਹਨਾਂ ਦੀ ਡਿਊਟੀ ਦੇਣਾ ਤੇ ਉਹਨਾਂ ਦੇ ਕੰਮ ਨੇ ਦੁਨੀਆ ਦੇ ਮਾਮਲਾ ਸੰਭਾਲਣੇ। ਬਹੁਤ ਵਧੀਆ। ਅੱਛਾ, ਤੁਸੀਂ ਜਿਵੇਂ ਇੱਥੇ ਰਹਿੰਦੇ ਹੋ ਤੇ ਤੁਸੀਂ ਦੇਖਦੇ ਹੋ ਕਿ ਲੋਕ ਬਹੁਤ ਦੂਰੋਂ ਦੂਰੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ। ਜੀ ਜੀ। ਤੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਤੁਸੀਂ ਉਸ ਦਰ ਤੇ ਬਹਿ ਕੇ ਇੱਕ ਸੇਵਾ ਨਿਭਾ ਰਹੇ ਹੋ? ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜੋ ਲੋਕ ਸਰਕਾਰ ਦਾ ਇੱਕ ਸ਼ੇਰ ਹੈ, ਪਾਰਜ਼ਾਰ ਡੇਰਾ ਲਾਇਆ ਈ ਉੱਥੇ ਤੂਦੂ ਢੋਲ ਵਜਾਇਆ ਈ ਜੱਗ ਤੇ ਆਪਣਾ ਨਾਮ ਧਰਾਇਆ ਈ ਅਬਦੁੱਲਾ ਦੇ ਘਰ ਜਾਈਦਾ ਫਿਰ ਡਰ ਲੱਗਦਾ ਈ ਬੇਪਰਵਾਹੀ ਦਾ ਤੇ ਜਿਹੜਾ ਤੈਨੂੰ ਵੇਖਣ ਆਇਆ ਆਪੇ ਤੂੰ ਹੋ ਜਾਈਦਾ ਡਰ ਲੱਗਦਾ ਈ ਬੇਪਰਵਾਹੀ ਦਾ। ਜਿਹੜਾ ਹਜ਼ੂਰ ਨੂੰ ਵੇਖਣ ਆਉਣਾ ਹੈ ਉਹ ਆਪ ਹੀ ਹੋ ਜਾਂਦਾ ਸਰਕਾਰ ਨਾਲ ਮੁਸਲਿਕ। ਕੀ ਬਾਤ ਹੈ। ਔਰ ਰੂਹਾਨੀ ਕਫੀਅਤ ਲੋਕ ਇੱਥੋਂ ਲੈ ਕੇ ਜਾਂਦੇ ਨੇ। ਜੀ ਜੀ। ਜੋ ਲੈ ਕੇ ਆਉਂਦੇ ਨੇ ਉਹੀ ਲੈ ਕੇ ਜਾਂਦੇ ਨੇ ਇੱਥੋਂ। ਬਹੁਤ ਵਧੀਆ ਬਹੁਤ ਵਧੀਆ। ਅੱਛਾ, ਤੁਹਾਨੂੰ ਤੁਹਾਡੇ ਕੋਲ ਇੱਕ ਛੋਟਾ ਜਿਹਾ ਸੋਹਣਾ ਜਿਹਾ ਕਲਾਮ ਹੋਰ ਸੁਣ ਕੇ ਬਾਬਾ ਜੀ ਦਾ ਅਸੀਂ ਇਜਾਜ਼ਤ ਲਵਾਂਗੇ। ਬਿਸਮਿਲ੍ਲਾ ਜੀ। ਇੱਕ ਸਾਨੂੰ ਹੋਰ ਕਲਾਮ ਸੁਣਾ ਦਿਓ। ਠੀਕ ਹੈ ਜੀ। ਬੁਨਿਆ ਪੜ ਇਲਮ ਕਿਤਾਬਾਂ ਥਕੇ ਤੇ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਵੜਨੇ ਮਸਜਿਦ ਮੰਦਰ ਤੇ ਕਦੇ ਆਪਣੇ ਅੰਦਰ ਵਿੱਚ ਵੜਿਆ ਹੀ ਨਹੀਂ। ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਰਹਿਨੇ ਤੇ ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ। ਬੁੱਲਾਸ਼ੋ ਅਸਮਾਨੀ ਉੱਡਦੀਆਂ ਫੜਨੇ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਇੱਕੋ ਅਲਫ ਤੇਰੇ ਦਰਕਾਰ ਇਲਮ ਬਸ ਕਰੀਓ ਯਾਰ। ਇੱਕੋ ਅਲਫ ਤੇਰੇ ਦਰਕਾਰ ਇਲਮ ਬਸ ਕਰੀਓ ਯਾਰ। ਜੂੰ ਪੜਦਾ ਇਲਮ ਵਧੇਰੇ ਤੂੰ ਪੈਂਦੇ ਲੰਮੇ ਚਿਹਰੇ ਮਾਹੀ ਜਾਣੇ ਫੇਰੇ ਫਿਰ ਮੇਰੇ ਅਤੋ ਕਰਨੇ ਜ਼ੁਲਮ ਦੀ ਕਾਰ ਇਲਮੋ ਬਸ ਕਰੀਓ ਯਾਰ ਇਲਮੋ ਬਸ ਕਰੀਓ ਯਾਰ। ਬੁਲਿਆ ਪੜ ਆਲਮ ਫਾਜ਼ਲ ਹੋਇਓ ਤੇ ਕਿਸੇ ਨਾ ਬਣਿਆ ਭੇਤ ਪਛਾਤਾ ਜੇ ਸੂਰਤ ਤੇਰੀ ਜ਼ਾਹਰ ਹੋਇਆ। ਹੁਣ ਮੈਂ ਗਿਆ ਗਵਾਤਾ ਜੇ ਇਸ਼ਕ ਸ਼ਰਾਬ ਵਿੱਚ ਨਾਤਾ ਬੁਲਿਆ। ਇਸ਼ਕ ਸ਼ਰਾਬ ਵਿੱਚ ਨਾਤਾ ਜੇ ਬਸ ਕਰੀਓ ਯਾਰ ਇਲਮ ਬਸ ਕਰੀਓ ਯਾਰ। ਗੁਰ ਗੁੰਗੇ ਗੁਰ ਬਾਵਰੇ ਜਦ ਗੁਰ ਕੇ ਰਹੀਏ ਦਾਸ ਜੇ ਗੁਰ ਸੱਟੇ ਨਰਕ ਚ ਬੁਲਿਆ। स्वर्ग न रखिए आस बस करियो
ਹਾਂਜੀ ਸੱਜਣੋ ਤੇ ਮਿੱਤਰੋ, ਤੁਸੀਂ ਕਿੰਨਾ ਸੋਹਣਾ ਤੇ ਮਿੱਠਾ ਕਲਾਮ ਸੁਣਿਆ। ਇੰਨਾ ਰੂਹਾਨੀਅਤ ਭਰਾ ਕਲਾਮ ਸੁਣ ਕੇ ਮੇਰਾ ਤੇ ਜੀ ਨਹੀਂ ਸੀ ਕਰਦਾ ਪਿਆ ਉੱਠਣ ਨੂੰ। ਸੋ ਸਮਾਂ ਹੋਇਆ ਜਾਂਦਾ ਇੱਥੇ ਇੱਕ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ ਸੱਜਣੋ ਤੇ ਮਿੱਤਰੋ, ਬਾਬਾ ਬੁੱਲੇ ਸ਼ਾਹ ਜੀ ਦੇ ਸਥਾਨ ਤੇ ਦਰਸ਼ਨ ਕਰਦੇ ਹੋਏ ਆਪਾਂ ਤੁਹਾਨੂੰ ਇੱਥੋਂ ਦੇ ਇੱਕ ਵਸਨੀਕ ਭਾਈ ਅਮਜਦ ਜ਼ਫਰ ਅਲੀ ਸਾਹਿਬ, ਜਿਨ੍ਹਾਂ ਨੇ ਇਤਿਹਾਸ ਉੱਤੇ ਬਹੁਤ ਕੰਮ ਕੀਤਾ ਹੈ ਅਤੇ ਖਾਸ ਕਰਕੇ ਕਸੂਰ ਦੇ ਇਤਿਹਾਸ ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ, ਜਿਹਦੇ ਵਿੱਚ ਇਹਨਾਂ ਨੇ ਕਾਫੀ ਬੁੱਕਸ ਵੀ ਇਹਦੇ ਉੱਤੇ ਲਿਖੀਆਂ ਅਤੇ ਉਹਨਾਂ ਨੂੰ ਨਿਸ਼ਾਨੇ ਕਸੂਰ ਦੇ ਨਾਲ ਵੀ ਨਵਾਜ਼ਿਆ ਗਿਆ। ਆਪਾਂ ਕਰਦੇ ਉਹਨਾਂ ਨਾਲ ਗੱਲ ਅਤੇ ਜਾਣਦੇ ਹਾਂ ਇੱਥੋਂ ਦੇ ਇਤਿਹਾਸ ਬਾਰੇ ਵਿਸਥਾਰ ਦੇ ਨਾਲ। ਬਣੇ ਰਹੋ ਮੇਰੇ ਨਾਲ। अस्सलाम वालेकुम जी। ਕੀ ਹਾਲ ਹੈ? ਠੀਕ ਠਾਕ। ਤਾਂ ਵਧੀਆ। ਅੱਛਾ ਵੀਰ ਜੀ, ਜਿਵੇਂ ਕਿ ਆਪਾਂ ਬਾਬਾ ਬੁੱਲੇ ਸ਼ਾਹ ਜੀ ਦੇ ਦਰਬਾਰ ਤੇ ਪਹੁੰਚੇ, ਇਹਨਾਂ ਦਾ ਇਤਿਹਾਸ ਐਡਾ ਕਿ ਵੱਡਾ ਹੈ ਕਿ ਆਪਾਂ ਇੱਕ ਦਿਨ ਦੇ ਵਿੱਚ ਤਾਂ ਮੈਂ ਕਹਿੰਦਾ ਕਵਰ ਨਹੀਂ ਕਰ ਸਕਦੇ, ਪਰ ਅਸੀਂ ਜਾਣਾਂਗੇ ਤੁਸੀਂ ਉਹਨਾਂ ਦੀ ਜੀਵਨ ਸ਼ੈਲੀ ਦੇ ਬਾਰੇ ਜਾਂ ਉਹਨਾਂ ਦੀ ਮੁੱਢਲੀ ਜ਼ਿੰਦਗੀ ਦੇ ਬਾਰੇ ਸਾਨੂੰ ਚਾਨਣ ਪਾਓ, ਕਿਉਂਕਿ ਤੁਸੀਂ ਇੱਥੋਂ ਦੇ ਵਸਨੀਕ ਹੋ। ਜਿਵੇਂ ਨਸਲ ਦਰ ਨਸਲ ਚੀਜ਼ਾਂ ਚੱਲਦੀਆਂ, ਤੁਹਾਡੇ ਵੱਡਿਆਂ ਨੇ ਜਿਵੇਂ ਤੁਹਾਨੂੰ ਗਾਈਡ ਕੀਤਾ, ਤੇ ਤੁਸੀਂ ਸਾਨੂੰ ਉੱਦਾਂ ਸਾਡੇ ਦਰਸ਼ਕਾਂ ਨੂੰ ਦੱਸੋ ਉਹਨਾਂ ਦੇ ਇਤਿਹਾਸ ਬਾਰੇ। ਜੀ, ਬੁੱਲੇ ਸ਼ਾਹ ਦੀ ਵਜ੍ਹਾ ਤੋਂ ਕਸੂਰ ਨੂੰ ਬਹੁਤ ਜ਼ਿਆਦਾ ਪਹਿਚਾਣ ਮਿਲੀ। ਬੁੱਲੇ ਸ਼ਾਹ ਕਸੂਰ ਦੇ ਰਹਿਣ ਵਾਲੇ ਨਹੀਂ ਸੀ। ਇਹ ਉੱਚ ਗਲੀਆਂ ਬਹਾਵਲ ਨਗਰ ਤੋਂ ਜਿਹੜਾ ਨਾ ਆਏ ਤੇ ਪਾਂਡੋਕੀ ਪਿੰਡ ਦੇ ਵਿੱਚ ਆ ਕੇ ਨਾ ਵਾਲਦ ਸਾਹਿਬ ਉੱਥੇ ਮਾਮਦ ਕਰਦੇ ਸਨ। ਪਾਂਡੋਕੀ ਪਿੰਡ ਕਸੂਰ ਦੇ ਬਾਉਂਡਰੀ ਕਸੂਰ ਦੀ ਬਾਉਂਡਰੀ ਉੱਤੇ ਆ, ਉੱਥੇ ਆ ਕੇ ਵਸ ਗਏ। ਪਾਂਡੋਕੀ ਤੋਂ ਹੀ ਵਾਲਦ ਸਾਹਿਬ ਕੋਈ ਪਹਿਲੇ ਪੜ੍ਹਦੇ ਰਹੇ। ਉਸ ਤੋਂ ਬਾਅਦ ਉੱਥੋਂ ਦੇ ਇੱਕ ਚੌਧਰੀ ਦਾ, ਪਿੰਡ ਦੇ ਚੌਧਰੀ ਨਾਲ ਇਹਨਾਂ ਦਾ ਇਖਤਲਾਫ ਸ਼ੁਰੂ ਹੋਇਆ। ਉਹ ਕਿਸੇ ਸਿੱਖ ਨੌਜਵਾਨ ਨੂੰ ਚੌਧਰੀ ਨੇ ਕਤਲ ਕਰਤਾ ਤੇ ਇਹਨਾਂ ਉੱਤੇ ਆਵਾਜ਼ ਚੁੱਕੀ ਤੇ ਉਹਨਾਂ ਬਾਬਾ ਜੀ ਨੂੰ ਕਤਲ ਕਰਨ ਦਾ ਇਰਾਦਾ ਕੀਤਾ। ਤੇ ਬਾਬਾ ਜੀ ਉੱਥੋਂ ਪਿੰਡ ਛੱਡ ਕੇ ਤੇ ਲਲਿਆਣੀ ਦਫਤੂ ਗੁਰਦੁਆਰੇ ਤੋਂ ਪਨਾਹ ਲਈ। ਉੱਥੋਂ ਚੱਲਦੇ ਹੋਏ ਸਲਾਨੇ ਵਾਲਾ ਮੰਦਿਰ ਕਸੂਰ ਆ ਕੇ ਉਹਨਾਂ ਪਨਾਹ ਲਈ। ਫਿਰ ਉਸ ਤੋਂ ਬਾਅਦ ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ ਕੋਲ ਮਸਜਿਦ 'ਚ ਆ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਅੱਛਾ ਜੀ। ਗੁਲਾਮ ਮੁਰਤਜ਼ਾ ਕਸੂਰ ਚੁੱਕੇ ਇਲਮ ਦਾ ਇੱਕ ਹੱਬ ਸੀ ਉਸ ਸਦੀ ਦੇ ਵਿੱਚ। ਲੋਕ ਹੀ ਬੜੇ ਦੂਰ ਤੋਂ ਆਉਂਦੇ ਸੀ ਇੱਥੇ ਇਲਮ ਹਾਸਲ ਕਰਨ। ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਮਸਜਿਦ ਹੁਸੈਨ ਖਾਂ ਵਾਲੀ ਜਿਹੜੀ ਅੰਦਰੂਨ ਕੋਟ ਵਿੱਚ ਉੱਥੇ ਪੜ੍ਹਾਉਂਦੇ ਸਨ। ਉਹਨਾਂ ਕੋਲ ਹੀ ਬੁੱਲੇ ਸ਼ਾਹ ਨੇ ਆ ਕੇ ਆਪਣੀ ਸ਼ਾਗਿਰਦੀ ਇਖਤਿਆਰ ਕੀਤੀ। ਸ਼ਾਗਿਰਦੀ ਇਖਤਿਆਰ ਕਰਨ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦੋਵੇਂ ਆਪਸ 'ਚ ਕਲਾਸ ਫੈਲੋਜ਼ ਨੇ। ਹਾਲੇ ਵੀ ਉਹ ਮਸਜਿਦ ਦੇ ਵਿੱਚ ਇਹਨਾਂ ਦਾ ਹੁਜਰਾ ਮੌਜੂਦ ਹੈ ਜਿੱਥੇ ਬਹਿ ਕੇ ਇਹ ਤਾਲੀਮ ਹਾਸਲ ਕਰਦੇ ਰਹੇ। ਠੀਕ, ਬਹੁਤ ਵਧੀਆ। ਇਸ ਤੋਂ ਬਾਅਦ ਬੁੱਲੇ ਸ਼ਾਹ ਗੁਲਾਮ ਮੁਰਤਜ਼ਾ ਕਸੂਰੀ ਤੋਂ ਬਾਅਦ ਆਲਾ ਤਾਲੀਮ ਵਾਸਤੇ ਕਸੂਰ ਦੇ ਇੱਕ ਰਹਿਣ ਵਾਲੇ ਸ਼ਾਹ ਇਨਾਇਤ ਕਾਦਰੀ ਕੋਲ ਚਲੇ ਗਏ। ਲਾਹੌਰ ਜਿਹਨਾਂ ਦਾ ਮਜ਼ੰਗ 'ਚ ਦਰਬਾਰ ਹੈ। ਸ਼ਾਹ ਇਨਾਇਤ ਕਾਦਰੀ ਬੇਸਿਕਲੀ ਕਸੂਰ ਤੋਂ ਸੀ। ਉਹਨਾਂ ਹਾਕਮ ਵਕਤ ਦੇ ਖਿਲਾਫ ਗੱਲ ਕੀਤੀ ਤੇ ਹਾਕਮ ਵਕਤ ਨੇ ਉਹਨਾਂ ਨੂੰ ਕਸੂਰ ਤੋਂ ਕੱਢਤਾ। ਅੱਛਾ ਜੀ। ਉਹ ਮਸਜਿਦ, ਉਹਨਾਂ ਦਾ ਗਲੀ ਘਰ, ਉਹਨਾਂ ਦਾ ਅਜੇ ਤੱਕ ਕਸੂਰ 'ਚ ਮੌਜੂਦ ਹੈ। ਕਿਉਂਕਿ ਸ਼ਾਹ ਇਨਾਇਤ ਕਾਦਰੀ ਜ਼ਾਤ ਦੇ ਰਾਈ ਸਨ ਤੇ ਬੁੱਲੇ ਸ਼ਾਹ ਸੈਦ ਫੈਮਿਲੀ ਸੀ। ਤੇ ਘਰ ਵਾਲਿਆਂ ਕਿਹਾ ਕਿ ਜੀ ਤੁਸੀਂ ਰਾਈ ਦੀ ਸ਼ਾਗਿਰਦੀ ਇਖਤਿਆਰ ਕਰ ਲਈ ਤੇ ਛੱਡੋ। ਤੇ ਉੱਥੋਂ ਬਾਬਾ ਜੀ ਨੇ ਇੱਕ ਕਲਾਮ ਕਿਹਾ ਕਿ ਜਿਹੜਾ ਸਾਨੂੰ ਸੈਦ ਕਦੇ ਦੋਜ਼ਖ ਮਿਲਣ ਸਜ਼ਾਈਆਂ। ਹਾਂਜੀ, ਬਹੁਤ ਸੋਹਣਾ ਤੁਸੀਂ ਵੀ ਜੀ ਗਾਈਡ ਕੀਤਾ। ਆਪਾਂ ਮੈਂ ਕਹਿੰਦਾ ਬਹਿ ਜਾਂਦੇ ਹਾਂ ਤੇ ਬਹਿ ਕੇ ਗੱਲਾਂ ਕਰਦੇ ਹਾਂ, ਕਿਉਂਕਿ ਗੱਲਾਂ ਸਾਡੀਆਂ ਲੰਮੀਆਂ ਹੋ ਜਾਣੀਆਂ। ਤੇ ਅੱਛਾ ਵੀਰ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਬਾਬਾ ਬੁੱਲੇ ਸ਼ਾਹ ਜੀ ਦਾ ਜਿਹੜਾ ਪਰਿਵਾਰ ਸੀ ਬੇਸਿਕ ਇੱਥੋਂ ਦਾ ਵਸਨੀਕ ਨਹੀਂ ਸੀ ਜੀ। ਮਤਲਬ ਜਦੋਂ ਉਹ ਆਏ ਨੇ ਤੇ ਹੁੰਦਾ ਹੀ ਹੈ ਕਿ ਇੱਕ ਨਵੀਂ ਥਾਂ ਤੇ ਜਾ ਕੇ ਨਵੇਂ ਲੋਕਾਂ ਦੇ ਵਿੱਚ ਵਿਚਰਨਾ ਬਹੁਤ ਔਖਾ ਹੁੰਦਾ ਹੈ। ਤੇ ਬਾਬਾ ਬੁੱਲੇ ਸ਼ਾਹ ਦੀ ਫੈਮਿਲੀ ਇੱਥੇ ਆਏ ਤੇ ਫਿਰ ਉਹਨਾਂ ਦੀ ਫੈਮਿਲੀ ਦਾ ਕਿਵੇਂ ਸਤਿਕਾਰ, ਮਤਲਬ ਪਹਿਲੇ ਵੀ ਉਹਨਾਂ ਦੀ ਫੈਮਿਲੀ ਜਿਵੇਂ ਕਿ ਰੱਬ ਦੇ ਇਸ਼ਕ ਕਰਕੇ ਜ਼ਿਆਦਾ ਜਾਣਿਆ ਜਾਂਦਾ ਨਾ ਬਾਬਾ ਬੁੱਲੇ ਸ਼ਾਹ ਨੂੰ, ਤੇ ਕੀ ਉਹਨਾਂ ਦਾ ਪਹਿਲੇ ਪਰਿਵਾਰ ਦਾ ਵੀ ਐਸਾ ਰਿਹਾ ਰੱਬ ਦੇ ਨਾਲ ਤਾਲੁਕ ਜਿਸ ਤਰ੍ਹਾਂ ਉਹਨਾਂ ਦਾ ਰਿਹਾ? ਜੀ, ਇਹਨਾਂ ਦੇ ਵਾਲਿਦ, ਇਹਨਾਂ ਦੇ ਦਾਦਾ ਸਾਰੇ ਹੀ ਮਜ਼ਹਬੀ ਘਰਾਣੇ ਦਾ ਤਾਲੁਕ ਰੱਖਦੇ ਸੀ ਤੇ ਵਾਲਿਦ ਇਹਨਾਂ ਦਾ ਇਮਾਮ ਮਸਜਿਦ ਸਨ। ਇਬਤਦਾਈ ਤਾਲੀਮ ਇਹਨਾਂ ਆਪਣੇ ਵਾਲਿਦ ਕੋਲ ਹੀ ਹਾਸਲ ਕੀਤੀ ਸੀ। ਉਸ ਤੋਂ ਬਾਅਦ ਆਲਾ ਤਾਲੀਮ ਵਾਸਤੇ ਉਦੋਂ ਲੋਕ ਕਸੂਰ ਦਾ ਰੁਖ ਕਰਦੇ ਸੀ। ਬੇਸਿਕਲੀ ਬੁੱਲੇ ਸ਼ਾਹ ਦਾ ਜਿਹੜਾ ਦੌਰ ਹੈ ਉਹ ਇੱਕ ਦੌਰ ਹੈ ਅਨਾਰਕੀ ਦਾ। ਜੀ। ਉਸ ਵੇਲੇ ਪੂਰੇ ਪੰਜਾਬ ਦੇ ਵਿੱਚ ਕਦੀ ਨਾਦਰ ਸ਼ਾਹ ਆ ਰਿਹਾ ਹੈ, ਕਦੀ ਅਹਿਮਦ ਸ਼ਾਹ ਅਬਦਾਲੀ ਆ ਰਿਹਾ ਹੈ। ਇਹ ਸਾਰੇ ਅਟੈਕਸ ਹੋ ਰਹੇ ਨੇ, ਮੁਗਲਾਂ ਦਾ ਡਾਊਨਫਾਲ ਚੱਲ ਰਿਹਾ, ਹਰ ਤਰ੍ਹਾਂ ਅਨਾਰਕੀ ਫੈਲੀ ਸੀ। ਉਦੋਂ ਸਿੱਖ ਜੱਥੇ ਉਹ ਪਾਵਰਫੁਲ ਹੋ ਰਿਹਾ ਸੀ ਤੇ ਉਹ ਵਾਰਿਸ ਸ਼ਾਹ ਵੀ ਆਪਣੇ ਸ਼ੇਰ ਦੇ ਵਿੱਚ ਕਹਿੰਦਾ ਹੈ ਕਿ ਬੁਰਾ ਹਾਲ ਹੋਇਆ ਪੰਜਾਬ ਦਾ, ਜਾਂ ਪੂਰੇ ਪੰਜਾਬ ਮੁਲਕ 'ਚੋਂ ਮੈਨੂੰ ਕਸੂਰ ਸ਼ਹਿਰ ਦਾ ਬੜਾ ਦੁੱਖ ਹੈ, ਕਿਉਂਕਿ ਕਸੂਰ 'ਚ ਬਹੁਤ ਜ਼ਿਆਦਾ ਤਬਾਹੀ ਲੱਥੀ ਸੀ। ਕਸੂਰ ਦੇ ਜਿੰਨੇ ਕੁਤਬਖਾਨੇ ਸੀ ਸਾਰੇ ਸੜ ਗਏ। ਇੱਥੇ ਲੜਾਈਆਂ ਹੋਈਆਂ, ਬੰਦਿਆਂ ਦੇ ਕਤਲ ਹੋਏ। ਇੱਥੇ ਇੱਕ ਚੌਕ ਹੈ ਕਤਲਗੜੀ, ਉਹਦਾ ਨਾਂ ਹੀ ਕਤਲਗੜੀ ਇਸ ਵਜ੍ਹਾ ਤੋਂ ਪਿਆ ਸੀ ਕਿ ਇੱਥੇ 10,000 ਬੰਦਾ ਇੱਕ ਦਿਨ 'ਚ ਕਤਲ ਹੋਇਆ। ਤੇ ਉਹ ਬੁੱਲੇ ਸ਼ਾਹ ਦਾ ਦੋ ਇਸ
ਅਨਾਰਕੀ ਦਾ ਦੌਰ ਸੀ। ਇਹਨਾਂ ਜਦੋਂ ਵੀ ਗੱਲ ਕੀਤੀ ਬੁੱਲੇ ਸ਼ਾਹ ਨੇ ਮਜ਼ਹਬ ਦੇ ਨਾਲ ਲੈ ਕੇ ਤੇ ਲੋਕਾਂ ਨੂੰ ਦੀਨ ਦੀ ਤਰਫ ਰਾਗਬ ਕਰਨ ਦੀ, ਪਿਆਰ ਮੁਹੱਬਤ ਦਾ ਦਰਸ ਦਿੱਤਾ। ਕਹਿ ਲਓ ਕਿ ਉਸ ਤਰ੍ਹਾਂ ਦੇ ਬੁੱਲੇ ਸ਼ਾਹ ਉਸ ਦੌਰ ਦਾ ਲਿਬਰਲ ਸ਼ਾਇਰ ਸੀ। ਜੀ ਜੀ। ਤੇ ਵੀਰ ਜੀ ਜਿਵੇਂ ਤੁਸੀਂ ਲਿਬਰਲ ਦੀ ਗੱਲ ਕੀਤੀ ਹੈ ਕਿ ਅੱਜ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਬੰਦਾ ਇਹੋ ਜਿਹੀ ਆਵਾਜ਼ ਚੁੱਕਦਾ ਹੈ ਤੇ ਉਹਨੂੰ ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨੇ ਪੈਂਦਾ। ਜੀ ਜੀ। ਤੇ ਉਸ ਸਮੇਂ ਬਾਬਾ ਬੁੱਲੇ ਸ਼ਾਹ ਜੀ ਨੂੰ ਕਿਹੜੇ ਮਸਲਿਆਂ ਦਾ ਸਾਹਮਣਾ ਦੇਖੋ ਬੁੱਲੇ ਸ਼ਾਹ ਜਦੋਂ ਇੱਥੇ ਕਸੂਰ ਆਏ, ਪਹਿਲੇ ਤਾਂ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕਰਨ ਤੋਂ ਇਨਕਾਰ ਕਰਤਾ। ਫਿਰ ਉਹਨਾਂ ਦੇ ਕੁਫਰ ਦੇ ਫਤਵੇ ਲੱਗੇ। ਉਹਨਾਂ ਦੇ ਬੁੱਲੇ ਸ਼ਾਹ ਨੇ ਆਖਿਆ ਕਿ ਤੈਨੂੰ ਕਾਫਰ ਆਖਦੇ, ਤੂੰ ਆਹੋ ਕੁਫਰ ਦੇ ਫਤਵੇ ਲੱਗਣ। ਹਾਕਮ ਕਸੂਰ ਉਸ ਵੇਲੇ ਜ਼ਿਆਦਾ ਗੱਲ ਹਾਕਮ ਸੀ ਪੂਰੇ ਕਸੂਰ ਦਾ। ਜਦੋਂ ਬੁੱਲੇ ਸ਼ਾਹ ਫੌਤ ਹੋਇਆ ਤਾਂ ਬੁੱਲੇ ਸ਼ਾਹ ਨੂੰ ਮੇਨ ਕਬਰਸਤਾਨ 'ਚ ਫੌਤ ਹੋਣ ਦੀ ਇਜਾਜ਼ਤ ਹੀ ਨਹੀਂ ਸੀ। ਇਹ ਤਾਂ ਜਾਨਵਰਾਂ ਦਾ ਅਸਤਬਲ ਸੀ। ਅੱਛਾ। ਜਿੱਥੇ ਦਫਨਾਇਆ ਗਿਆ ਸ਼ਹਿਰ ਤੋਂ ਬਾਹਰ ਸੀ। ਇਹ ਸ਼ਹਿਰ ਨਹੀਂ, ਸ਼ਹਿਰ ਦਾ ਜਿਹੜਾ ਕਬਰਸਤਾਨ ਹੈ ਉਹ ਦੂਸਰੀ ਤਰਫ ਹੈ ਜੀ। ਉੱਥੇ ਇਜਾਜ਼ਤ ਨਹੀਂ ਮਿਲੀ ਹਾਕਮ ਕਸੂਰ ਨੇ। ਨਾ ਕਿਸੇ ਮੌਲਵੀ ਨੂੰ ਕਿਹਾ ਕਿ ਤੁਸੀਂ ਜਨਾਜ਼ਾ ਨਹੀਂ ਪੜ੍ਹਾਉਣਾ। 2 ਦਿਨ ਤਾਂ ਜਨਾਜ਼ਾ ਪਿਆ ਰਿਹਾ ਸੀ, ਜਨਾਜ਼ਾ ਨਹੀਂ ਪੜ੍ਹਾਇਆ ਗਿਆ। ਤੇ ਫਿਰ ਕਈ ਇਹ ਕਹਿੰਦੇ ਨੇ ਕਿ ਖਵਾਜਾ ਸਾਹਿਬ ਨੇ ਜਨਾਜ਼ਾ ਪੜ੍ਹਾਇਆ, ਕਈ ਕਹਿੰਦੇ ਨੇ ਕਿ ਜੀ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਜਨਾਜ਼ਾ ਪੜ੍ਹਾਇਆ, ਜਨਾਜ਼ਾ ਹੋ ਗਿਆ। ਪਰ ਇਹ ਜਗ੍ਹਾ ਜਿਹੜੀ ਸੀ ਸ਼ਹਿਰੋਂ ਬਾਹਰ ਸੀ। ਹੁਣ ਇਹ ਦੇਖ ਲਓ ਕਿ ਇਹ ਸ਼ਹਿਰ ਦਾ ਮਰਕਜ਼ ਬਣੀ ਇਹ ਜਗ੍ਹਾ। ਮੈਂ ਉਹੀ ਗੱਲ ਤੁਹਾਡੀ ਗੱਲ ਟੋਕ ਰਿਹਾ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਸ ਇੱਕ ਵੀਰਾਨ ਥਾਂ ਦੇ ਉੱਤੇ ਕਿੰਨੀਆਂ ਰੌਣਕਾਂ ਵਸਾ ਦਿੱਤੀਆਂ। ਅਸੀਂ ਜਦੋਂ ਲੰਘ ਕੇ ਆਏ ਸੀ ਤਾਂ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਸ਼ਹਿਰ ਹੀ ਅਸਲ ਵਿੱਚ ਹੈ। ਤੇ ਤੁਸੀਂ ਦੱਸ ਰਹੇ ਹੋ ਅਸਲ ਸ਼ਹਿਰ ਉਸ ਪਾਸੇ ਸੀ ਤੇ ਇੱਥੇ ਬੜੀ ਵੱਡੀ ਇੱਕ ਗੱਲ ਹੈਗੀ ਹੈ ਕਿ ਜਿਹੜੀ ਬਾਬਾ ਜੀ ਦੇ ਮਤਲਬ ਉਸ ਵਕਤ ਹਾਕਮਾਂ ਨੇ ਨਹੀਂ ਕਬੂਲਿਆ, ਪਰ ਅੱਜ ਬਾਬਾ ਜੀ ਦੇ ਦਰਬਾਰ ਤੇ ਰੌਣਕਾਂ ਲੱਗੀਆਂ ਹੋਈਆਂ। ਉਹ ਸੋਹਣਾ ਹਾਕਮਾਂ ਦਾ ਕੋਈ ਨਾਂ ਪਤਾ ਵੀ ਨਹੀਂ, ਪਤਾ ਕਿਸੇ ਨੂੰ, ਨਾ ਕੋਈ ਨਾਂ ਲੈਣ ਵਾਲਾ। ਤੇ ਇਹੋ ਹੀ ਆਈਏ ਤੇ ਕਈ ਇੱਥੇ ਉਸ ਹਾਕਮ ਖਾਨਦਾਨ ਦੇ ਕਈ ਲੋਕ ਨੇ ਜਿਹੜੇ ਕਿ ਬਾਬਾ ਜੀ ਦੇ ਵਜੂਦ ਤੋਂ ਹੀ ਇਨਕਾਰੀ ਨੇ। ਤੁਸੀਂ YouTube ਤੇ ਜਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਵਗੈਰਾ ਤੇ ਵੀਡੀਓਜ਼ ਦੇਖੋ, ਉਹਨਾਂ ਦਾ ਵੀਡੀਓਜ਼ ਆ ਰਹੀਆਂ ਕਿ ਜੀ ਬਾਬਾ ਜੀ ਦਾ ਤਾਂ ਵਜੂਦ ਹੀ ਨਹੀਂ ਹੋਇਆ ਇੱਥੇ, ਜਾਂ ਬਾਬਾ ਜੀ ਦੀ ਕਬਰ ਨਹੀਂ ਹੈ ਇੱਥੇ, ਮਦਫੂਨ ਹੀ ਨਹੀਂ ਉੱਥੇ। ਕੋਈ ਕਹਿੰਦੇ ਕਿ ਇੱਥੇ 3 ਦਿਨ ਰਹਿ ਕੇ ਗਿਆ। ਸਾਰੀਆਂ ਬੇਬੁਨਿਆਦ ਗੱਲਾਂ, ਸਾਰੇ ਬੇਬੁਨਿਆਦ ਚੀਜ਼ਾਂ। ਰਣਜੀਤ ਸਿੰਘ ਆਪਣੇ ਦੌਰ 'ਚ ਜਦੋਂ ਕਸੂਰ ਦਾ ਰਣਜੀਤ ਸਿੰਘ ਦੀ ਹਕਮੀਅਤ ਦੇ ਵਿੱਚ ਆਇਆ ਤਾਂ ਬੁੱਲੇ ਸ਼ਾਹ ਦਰਬਾਰ 'ਤੇ ਹਾਜ਼ਰ ਦਿੱਤਾ। ਉਹਨੂੰ ਰਿਕਾਰਡ ਮੌਜੂਦ ਹੈ ਕਿ ਜੋ ਇੱਕ ਦਫਾ ਉਹਨੇ 200 ਰੁਪਇਆ ਇੱਥੇ ਨਜ਼ਰਾਨਾ ਵੀ ਦਰਬਾਰ 'ਤੇ ਦਿੱਤਾ ਜੀ। ਬਹੁਤ ਵਧੀਆ। ਤੇ ਇਹ ਸਾਰੀਆਂ ਚੀਜ਼ਾਂ ਵਕਤ ਦੇ ਨਾਲ ਤਾਰੀਖ ਦਾ ਹਿੱਸਾ ਬਣਦੀਆਂ ਗਈਆਂ। ਅੱਛਾ ਵੀਰ ਜੀ, ਤੁਸੀਂ ਇੱਕ ਗੱਲ ਦੱਸੀ ਜਿਵੇਂ ਕਿ ਬਾਬਾ ਬੁੱਲੇ ਸ਼ਾਹ ਜੀ ਦੇ ਜਿਹੜੇ ਟੀਚਰ ਸੀ ਗੁਲਾਮ ਮੁਰਤਜ਼ਾ ਕਸੂਰੀ ਸਾਹਿਬ, ਜਿਹੜੇ ਕਿ ਉਹਨਾਂ ਦੇ ਪਹਿਲੇ ਟੀਚਰ ਸਨ, ਤੇ ਉਹ ਕਿਸ ਸਮੇਂ ਦੇ ਵਿੱਚ ਕਿਹੜੀ ਉਮਰ ਦੇ ਵਿੱਚ ਉਹਨਾਂ ਦੇ ਟੀਚਰ ਸਨ, ਔਰ ਦੂਸਰਾ ਉਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਆਪਣਾ ਗੁਰੂ ਮੰਨਿਆ ਸ਼ਾਹ ਅਨਾਇਤ ਕਾਦਰੀ ਸਾਹਿਬ ਨੂੰ ਮੰਨਿਆ, ਤੇ ਉਹਨਾਂ ਨਾਲ ਮਿਲਾਪ ਕਿਵੇਂ ਹੋਇਆ, ਸਾਨੂੰ ਇਹਦੇ ਬਾਰੇ ਥੋੜਾ ਜਿਹਾ ਗਾਈਡ ਕਰੋ। ਦੇਖੋ ਇਬਤਦਾਈ ਤਾਲੀਮ ਤਾਂ ਵਾਲਦ ਕੋਲ ਲਈ, ਵਾਲਦ ਤੋਂ ਤਾਲੀਮ ਤੋਂ ਬਾਅਦ ਬੰਦਾ ਜਾਂਦਾ ਕਿ ਸਕੂਲ ਕਾਲਜ। ਜਦੋਂ ਸਕੂਲ ਕਾਲਜਾਂ ਦਾ ਰਿਵਾਜ ਨਹੀਂ ਸੀ ਤਾਂ ਮਦਰਸੇ ਜਾਂ ਖਾਨਕਾਵਾਂ ਜਾਂ ਦਰਗਾਹਾਂ ਜਾਂ ਮੰਦਰ ਵਗੈਰਾ ਗੁਰਦੁਆਰੇ ਇੱਥੇ ਲੋਕ ਭੇਜਦੇ ਸੀ ਆਪਣੇ ਬੱਚਿਆਂ ਨੂੰ ਤਾਲੀਮ ਹਾਸਲ ਕਰਨ ਲਈ। ਤੇ ਲਾਹੌਰ ਦੇ ਨੇੜੇ ਤੇੜੇ ਜਿਹੜਾ ਸੀ ਉਹ ਗੁਲਾਮ ਮੁਰਤਜ਼ਾ ਕਸੂਰੀ ਦਾ ਸੀ ਦਰਸਗਾਹ। ਤੇ ਉਹ ਇਬਤਦਾਈ ਤਾਲੀਮ ਕੋ ਬੰਦਾ ਕੋਈ 10 ਸਾਲ 12 ਸਾਲ ਦੀ ਉਮਰ ਤੋਂ ਲੈਣ ਤੋਂ ਬਾਅਦ ਉਹ ਇੱਥੇ ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਕੋਲ ਆ ਗਏ। ਇਸ ਤੋਂ ਬਾਅਦ ਇੱਥੋਂ ਮਜ਼ੀਦ ਇਲਮ ਦੀ ਚਾਹਤ ਹੋਈ ਤੇ ਖ਼ਵਾਬ ਵਿੱਚ ਆਇਆ ਕਿ ਜੀ ਇੱਧਰ ਨੂੰ ਰੁਖ ਕਰੋ ਸ਼ਾਹ ਅਨਾਇਤ ਕਾਦਰੀ ਵੱਲੇ। ਸ਼ਾਹ ਅਨਾਇਤ ਕਾਦਰੀ ਦੀ ਕਿਤਾਬ ਇਹ ਜਾਮਿਆਤੁਲ ਅਜ਼ਹਰ 'ਚ ਇੱਕ ਪੜ੍ਹਾਈ ਜਾਂਦੀ ਹੈ। ਉਹ ਉਸ ਦੌਰ ਦੇ ਐਡੇ ਵੱਡੇ ਬਜ਼ੁਰਗ ਸਨ ਜਾਂ ਕਹਿ ਲਓ ਕਿ ਉਸਤਾਦ ਸਨ, ਉਹਨਾਂ ਦੀ ਕਿਤਾਬ ਅੱਜ ਵੀ ਪੜ੍ਹਾਈ ਜਾਂਦੀ। ਤੇ ਇੱਥੋਂ ਫਿਰ ਉਹ ਲਾਹੌਰ ਚਲੇ ਗਏ ਨੱਚ ਕੇ ਯਾਰ ਮਨਾਣਾ। ਉਹ ਸ਼ਾਹ ਅਨਾਇਤ ਕਾਦਰੀ ਹੀ ਕਿਸੇ ਗੱਲ ਤੋਂ ਰੁੱਸੇ ਸੀ ਤੇ ਉਹਨਾਂ ਨੂੰ ਮਨਾਉਣ ਵਾਸਤੇ ਉਹ ਅੱਛਾ, ਇਹ ਗੱਲ ਕੋਈ ਸ਼ੇਅਰ ਕਰ ਸਕਦੇ ਹੋ ਸਾਡੇ ਨਾਲ ਕਿ ਕਿਹੜੀ ਕੋਈ ਉਸ ਸਮੇਂ ਗੱਲ ਹੈ ਜੇਕਰ ਤੁਸੀਂ ਇਹਦੇ ਬਾਰੇ ਜਾਣਦੇ ਹੋ? ਇਹ ਗੱਲ ਮੇਰੇ ਇਸ ਵੇਲੇ ਜ਼ਿਹਨ 'ਚ ਨਹੀਂ ਆ ਰਹੀ ਕਿ ਕਿਸੇ ਚੀਜ਼ ਤੋਂ ਨਾਰਾਜ਼ ਹੋਏ ਸੀ ਉਹ, ਤੇ ਉਹ ਫਿਰ ਉਹਨਾਂ ਦਰਬਾਰ 'ਚ ਐਂਟਰੀ ਬੰਦ ਕਰਤੀ ਸੀ ਕਿ ਤੂੰ ਨਹੀਂ ਆਉਣਾ। ਤੇ ਇਹ ਫਿਰ ਉਹਨਾਂ ਨੱਚ ਕੇ ਉਹ ਨੱਚ ਗੁਲ ਬਣ ਕੇ ਤੇ ਉਹ ਯਾਰ ਮਨਾਉਣਾ, ਤੇ ਉਹ ਸਾਰਾ ਉਸੇ ਚੀਜ਼ ਦਾ ਹੀ ਹਿੱਸਾ ਹੈ। ਇੱਥੇ ਕਸੂਰ 'ਚ ਇੱਕ ਹਾਕਮ ਸੀ, ਉਹਨਾਂ ਦੀ ਇੱਕ ਹਮਸ਼ੀਰਾ ਸੀ ਜਿਹਨੂੰ ਬੁੱਲੇ ਸ਼ਾਹ ਨਾਲ ਇਸ਼ਕ ਹੋ ਗਿਆ। ਅੱਛਾ। ਤੇ ਉਹਨੇ ਬੁੱਲੇ ਸ਼ਾਹ ਨੂੰ ਬੁਲਾਇਆ, ਉਹਨੇ ਕਿਹਾ ਜੀ ਮੈਂ ਤੇਰਾ ਚਿਹਰਾ ਵੇਖਣਾ ਚਾਹੁੰਦੀ ਹਾਂ। ਤੇ ਬੁੱਲੇ ਸ਼ਾਹ ਨੇ ਕਿਹਾ ਜਿੰਨਾ ਚਿਰ ਮੈਨੂੰ ਭਰਾ ਨਾ ਆਖੇਗੀ ਉਹਨਾਂ ਚਿਰ ਮੈਂ ਤੈਨੂੰ ਚਿਹਰਾ ਨਹੀਂ ਵਿਖਾਉਣਾ। ਤੇ ਫਿਰ ਉਹਨੇ ਭਰਾ ਆਖਿਆ ਤੇ ਬੁੱਲੇ ਸ਼ਾਹ ਨੇ ਚਿਹਰਾ ਵਿਖਾਇਆ। ਕਿੱਡਾ ਉੱਚ ਕਰਤਾਰ ਸੀਗਾ ਉਹਨਾਂ ਦਾ, ਬਹੁਤ ਵਧੀਆ। ਇਹਦੇ ਬਾਰੇ ਅਸੀਂ ਨਹੀਂ ਸੀ ਜਾਣਦੇ ਜਿਵੇਂ। ਤੇ ਉਹਨਾਂ ਦੀ ਮੈਰਿਡ ਲਾਈਫ ਨਹੀਂ ਹੈਗੀ? ਮੈਰਿਡ ਲਾਈਫ ਨਹੀਂ ਹੈਗੀ। ਬਹੁਤ ਵਧੀਆ। ਤੇ ਇੱਥੋਂ ਜਦੋਂ ਗਏ ਨੇ ਵਾਪਸ ਲਾਹੌਰ ਦੇ ਵਿੱਚ, ਤੇ ਕਿੰਨਾ ਸਮਾਂ ਫਿਰ ਉੱਥੇ ਰਹੇ ਨੇ, ਤੇ ਉੱਥੋਂ ਫਿਰ ਇਹਨਾਂ ਦਾ ਇੱਥੇ ਆਉਣ ਦਾ ਸਬੱਬ ਕਿਵੇਂ ਬਣਿਆ? ਬਸ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ ਜਿੰਨਾ ਚਿਰ ਸ਼ਾਹ ਅਨਾਇਤ ਦੀ ਜ਼ਿੰਦਗੀ ਸੀ, ਉਹਨਾਂ ਚਿਰ ਸਿਲਸਿਲਾ ਚੱਲਦਾ ਰਿਹਾ। ਲਾਹੌਰ ਆਉਣਾ ਜਾਣਾ, ਮੁਰਸ਼ਦ ਦੇ ਦਰ 'ਤੇ ਜਾਣਾ, ਉੱਥੇ ਬਹਿਣਾ, ਇਲਮ ਹਾਸਲ ਕਰਨਾ, ਫਿਰ ਲੋਕਾਂ ਨੂੰ ਇੱਥੋਂ ਫੈਜ਼ਯਾਬ ਕਰਨਾ, ਸ਼ਾਇਰੀ ਲਿਖਣਾ, ਉਹ ਸਿਲਸਿਲਾ ਚੱਲਦਾ ਰਿਹਾ। ਜਿੰਨਾ ਚਿਰ ਸ਼ਾਹ ਅਨਾਇਤ ਦੀ ਜ਼ਿੰਦਗੀ ਸੀ ਸਿਲਸਿਲਾ ਚੱਲਦਾ ਰਿਹਾ।
ਅੱਛਾ, ਇੱਕ ਗੱਲ ਹੋਰ ਵੀ ਕਿ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਵਿੱਚ ਦੇਖਿਆ ਜਾਏ ਤੇ ਤਸੱਵੁਫ ਤੇ ਰੱਬ ਦਾ ਬੜਾ ਜ਼ਿਕਰ ਮਿਲਦਾ ਹੈ। ਹਾਲਾਂਕਿ ਉਹ ਰੱਬ ਦਾ ਜ਼ਿਕਰ ਕਰਦੇ ਹੋਏ ਕਈ ਦਫਾ ਇੱਦਾਂ ਹੁੰਦਾ ਕਿ ਮਜ਼ਹਬ ਦੇ ਉੱਤੇ ਵੀ ਨਾ ਚੋਟ ਹੋ ਜਾਂਦੀ ਹੈ ਉਹਨਾਂ ਤੋਂ ਨਾ, ਜਿਵੇਂ ਕਿ ਮਜ਼ਹਬ ਦੇ ਧਾਰਮਿਕ ਲੋਕਾਂ ਦੇ ਤੇ ਧਾਰਮਿਕ ਲੋਕਾਂ ਦੇ ਨਾਲ ਜਿਹੜੇ ਉਹਨਾਂ ਦੇ ਫਤਵੇ ਤੇ ਸਾਰੀਆਂ ਚੀਜ਼ਾਂ ਚੱਲਦੀਆਂ ਸਨ। ਤੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਮੁਗਲ ਦੌਰ ਦਾ ਵੀ ਡਾਊਨਫਾਲ ਸੀਗੇ, ਤੇ ਮੁਗਲਾਂ ਦਾ ਉਹਨਾਂ ਦੇ ਨਾਲ ਜਿਹੜਾ ਤਲਕ ਸੀ ਉਹ ਕਿਵੇਂ ਵਧੀਆ ਸੀਗਾ ਕਿ ਉਹਨਾਂ ਨਾਲ ਮਾੜਾ ਸੀ? ਦੇਖੋ, ਮੁਗਲਾਂ ਦਾ ਇੱਥੇ ਚੁੱਕੇ ਰਿਪਰੈਜ਼ੈਂਟੇਟਿਵ ਹਾਕਮ ਕਸੂਰ ਸੀ। ਜੀ। ਜਦੋਂ ਹਾਕਮ ਕਸੂਰ ਨਾਲ ਤੁਹਾਡਾ ਤਲੁਕ ਨਹੀਂ ਖਰਾਬ ਹੈ ਤੇ ਇਹਦਾ ਮਤਲਬ ਹੈ ਮੁਗਲਾਂ ਨਾਲ ਵੀ ਖਰਾਬ ਹੈ। ਵੀਰ ਜੀ, ਜਿਵੇਂ ਕਿ ਬਾਬਾ ਬੁੱਲੇ ਸ਼ਾਹ ਜੀ ਦੀ ਸ਼ਾਇਰੀ ਤੋਂ ਤੇ ਉਹਨਾਂ ਦੇ ਪਿਆਰ ਤੋਂ ਇੱਕ ਇੰਟਰਫੇਥ ਹਾਰਮਨੀ ਦਾ ਬਹੁਤ ਦਰਸ ਝਲਕਦਾ ਹੈ। ਜਿਵੇਂ ਕਿ ਸ਼ੇਰ ਦੇ ਵਿੱਚ ਵੀ ਆਪਾਂ ਸੁਣਦੇ ਨਾ, ਢਾਹ ਦੇ ਮੰਦਰ ਢਾਹ ਦੇ ਮਸਜਿਦ ਢਾਹ ਦੇ ਜੋਗ ਜਟੈਂਦਾ, ਇੱਕ ਢਾਈ ਨਾ ਦਿਲ ਬੰਦੇ ਦਾ ਰੱਬ ਦਿਲਾਂ ਵਿੱਚ ਰਹਿੰਦਾ। ਅੱਛਾ, ਇੱਥੇ ਜਿਹੜੀ ਗੱਲ ਕੀਤੀ ਉਹਨਾਂ ਨੇ ਇੰਟਰਫੇਥ ਹਾਰਮਨੀ ਦੀ, ਇੱਕ ਤੇ ਗੱਲ ਕੀਤੀ ਕਿ ਲੋਕਾਂ ਦਾ ਆਪਸ 'ਚ ਪਿਆਰ ਹੋਵੇ, ਤੇ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਮੁਗਲ ਦੌਰ ਦੇ ਨਾਲ ਉਹਨਾਂ ਦਾ ਕੁਝ ਜਿਹੜਾ ਕਲੈਸ਼ਿਸ ਚੱਲਦੇ ਸਨ, ਜਦੋਂ ਉਹ ਆਏ ਉਹਨਾਂ ਨੂੰ ਪਨਾਹ ਦੇਣ ਵਾਲੇ ਕੌਣ ਸਨ? ਤੁਸੀਂ ਜਿਵੇਂ ਕਿ ਮੈਂ ਸੁਣਿਆ ਕਿ ਮੰਦਰ ਇੱਕ ਤੇ ਗੁਰਦੁਆਰੇ 'ਚ ਪਨਾਹ ਮਿਲੀ, ਉਹਦੇ ਬਾਰੇ ਸਾਨੂੰ ਤੁਸੀਂ ਜ਼ਿਕਰ ਕਰੋ। ਦੇਖੋ, ਗੁਰਦੁਆਰੇ 'ਚ ਗ੍ਰੰਥੀ ਹੋਏਗਾ ਜੀ, ਤੇ ਮੰਦਰ 'ਚ ਪੰਡਤ ਹੋਏਗਾ, ਯਾਨੀ ਕਿ ਪਹਿਲੇ ਪਨਾਹ ਦੇਣ ਵਾਲੇ ਤਾਂ ਉਹੀ ਲੋਕ ਸਨ। ਜੀ। ਉਸ ਤੋਂ ਬਾਅਦ ਇੱਥੇ ਫਿਰ ਜਦੋਂ ਮੁਸਲਮਾਨਾਂ ਦਾ ਇੰਟਰੋਡਕਸ਼ਨ ਹੋਇਆ, ਜਦੋਂ ਉਹ ਫਿਰ ਮੁਸਲਮਾਨ ਸਨ, ਜੀ। ਤੇ ਜਿਹੜੀ ਗੱਲ ਹੈ ਕਿ ਬੁੱਲੇ ਸ਼ਾਹ ਨੂੰ ਮੰਨਣ ਵਾਲਾ ਸਿਰਫ ਮੁਸਲਮਾਨ ਹੀ ਨਹੀਂ, ਬੁੱਲੇ ਸ਼ਾਹ ਸਾਰਿਆਂ ਵਾਸਤੇ ਹੀ ਹੈ। ਜੀ। ਉਹ ਇੱਕ ਸ਼ੇਰ ਮਸ਼ਹੂਰ ਹੈ, ਤੇਰਾ ਸ਼ਾਹ ਮੇਰਾ ਸ਼ਾਹ, ਬੁੱਲੇ ਸ਼ਾਹ ਬੁੱਲੇ ਸ਼ਾਹ। ਕੀ ਬਾਤ। ਤੇ ਇਸੇ ਵਜ੍ਹਾ ਤੋਂ ਜਦੋਂ ਕੋਈ ਮੇਲਾ ਲੱਗਦਾ ਹੈ ਬੁੱਲੇ ਸ਼ਾਹ ਦਾ, ਤੇ ਇੱਥੇ ਸਾਰੀ ਦੁਨੀਆ ਤੋਂ ਲੋਕ ਆਉਂਦੇ ਨੇ। ਇੱਥੇ ਅਗਰ ਕੋਈ ਸਿੱਖ ਜੱਥਾ ਆਉਂਦਾ ਹੈ ਤਾਂ ਬੁੱਲੇ ਸ਼ਾਹ ਦਰਬਾਰ ਤੋਂ ਹੋ ਕੇ ਜਾਂਦਾ ਹੈ। ਕੋਈ ਹਿੰਦੂ ਸੰਗਤ ਆਉਂਦੀ ਹੈ ਉਹ ਇੱਥੋਂ ਹੋ ਕੇ ਜਾਂਦੀ ਹੈ। ਤੇ ਸਾਡਾ ਇਕੱਲੇ ਦਾ ਬੁੱਲੇ ਸ਼ਾਹ ਨਹੀਂ, ਸਾਰਿਆਂ ਦਾ ਬੁੱਲੇ ਸ਼ਾਹ ਹੈ। ਤੇ ਇਹ ਬੁੱਲੇ ਸ਼ਾਹ ਹਮੇਸ਼ਾ ਇੰਟਰਫੇਥ ਹਾਰਮੋਨੀ, ਕਿਉਂਕਿ ਸਾਡੇ ਇਸਲਾਮ ਵਿੱਚ ਵੀ ਇੰਟਰਫੇਥ ਹਾਰਮੋਨੀ ਦਾ ਦਰਸ ਦਿੱਤਾ ਜਾਂਦਾ ਹੈ, ਤੇ ਬੁੱਲੇ ਸ਼ਾਹ ਨੇ ਵੀ ਉਸੇ ਗੱਲ ਨੂੰ ਲੈ ਕੇ ਚੱਲਣਾ ਸੀ। ਸੈਯਦ ਖਾਨਦਾਨ ਤੁਸੀਂ ਤੇ ਉਹਨਾਂ ਇੰਟਰਫੇਥ ਹਾਰਮੋਨੀ ਨੂੰ ਲੈ ਕੇ ਚੱਲਣਾ ਸੀ। ਬਾਕੀ ਰਹੀ ਗੱਲ ਹੈ ਕਿ ਮੁਗਲ ਖਾਨਦਾਨ ਜਾਂ ਹਾਕਮ ਕਸੂਰ ਬੇਸਿਕਲੀ ਮੁਗਲ ਗਵਰਨਮੈਂਟ ਦਾ ਰਿਪਰੈਜ਼ੈਂਟੇਟਿਵ ਸੀ। ਤੇ ਉਹ ਮਤਲਬ ਕਿ ਹਾਕਮ ਕਸੂਰ ਨਾਲ ਇਖਤਲਾਫ ਮੁਗਲਿਆ ਗਵਰਨਮੈਂਟ ਨਾਲ ਇਖਤਲਾਫ ਹੈ, ਜਾਂ ਉਸ ਵੇਲੇ ਪੰਜਾਬ ਗਵਰਨਮੈਂਟ ਨਾਲ ਇਖਤਲਾਫ ਹੈ। ਤਾਂ ਬੁੱਲੇ ਸ਼ਾਹ ਦਾ ਹਾਕਮ ਕਸੂਰ ਨੇ ਪਹਿਲੇ ਵੀ ਸ਼ਾਹ ਇਨਾਇਤ ਕਾਦਰੀ ਨੂੰ ਇੱਥੋਂ ਕੱਢ ਦਿੱਤਾ ਸੀ, ਤੇ ਬੁੱਲੇ ਸ਼ਾਹ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਜਾਂ ਬੁੱਲੇ ਸ਼ਾਹ ਦੇ ਵੀ ਕੁਫਰ ਦੇ ਫਤਵੇ ਲਵਾਏ ਸੀ। ਮੌਲਵੀਆਂ ਨੇ ਕਿਹਾ ਕਿ ਇਹਨਾਂ ਦਾ ਜਨਾਜ਼ਾ ਹਲਾਲ ਨਹੀਂ ਦਾ, ਜਿਹੜਾ ਕੋਈ ਔਰਤ ਇਹਦਾ ਨਿਕਾਹ ਕਰੇਗੀ ਉਹ ਵੀ ਹਲਾਲ ਨਹੀਂ ਦਾ, ਤੇ ਉਹ ਫਤਵੇ ਲੱਗਦੇ ਰਹੇ। ਇਸੇ ਵਾਸਤੇ ਉਹ ਕਹਿ ਕੇ ਗਏ ਨੇ ਕਿ ਜਿਹੜਾ ਤੈਨੂੰ ਕਾਫਰ ਆਖੇ ਆਹੋ ਆਹੋ ਆਹੋ। ਜੀ, ਬਹੁਤ ਵਧੀਆ। ਦੇਖੋ ਦਰਸ਼ਕੋ, ਕਿਵੇਂ ਇੱਕ ਬਹੁਤ ਸੋਹਣੀ ਗੱਲ ਸਾਨੂੰ ਸਿੱਖਣ ਨੂੰ ਮਿਲਦੀ ਹੈ ਬਾਬਾ ਬੁੱਲੇ ਸ਼ਾਹ ਦੀ ਜ਼ਿੰਦਗੀ ਤੋਂ, ਕਿ ਚਾਹੇ ਜਿੰਨਾ ਵੀ ਕਠਿਨ ਸਮਾਂ ਹੋਵੇ, ਤੁਸੀਂ ਹੱਕ ਦਾ ਨਾਰਾ ਲਾਉਣ ਤੋਂ ਬਾਜ਼ ਨਾ ਹੋਵੋ। ਤੇ ਇੱਕ ਪੈਗਾਮ ਮਿਲਦਾ ਹੈ ਕਿ ਉਸ ਸਮੇਂ ਦੇ ਵਿੱਚ ਵੀ ਇਹ ਕਠਿਨਾਈਆਂ ਹਮੇਸ਼ਾ ਸਦਾ ਹੀ ਰਹੀਆਂ, ਇਹ ਕਦੇ ਘੱਟ ਨਹੀਂ ਹੋ ਸਕਦੀਆਂ, ਤੇ ਇਹਦੇ ਨਾਲ ਚੱਲਣੇ ਪੈਂਦਾ ਹੈ, ਦਰਸ ਦੇਣੇ ਪੈਂਦਾ ਪਿਆਰ ਮੁਹੱਬਤ ਦਾ। ਜਿਵੇਂ ਕਿ ਉਹ ਵਾਕਿਆ ਵੀ ਇੱਕ ਮਸ਼ਹੂਰ ਹੈ ਨਾ ਇੰਟਰਫੇਥ ਹਾਰਮਨੀ ਤੋਂ, ਮੈਨੂੰ ਗੱਲ ਯਾਦ ਆਈ, ਹਜ਼ਰਤ ਇਬਰਾਹੀਮ ਅਲੈਹਿਸਲਾਮ ਦੇ ਦੌਰ ਦੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਅੱਗ ਦੇ ਵਿੱਚ ਸੁੱਟਿਆ ਗਿਆ ਸੀ, ਤੇ ਇੱਕ ਚਿੜੀ ਸੀ ਉਹ ਆਪਣੀ ਚੁੰਝ ਨਾਲ ਲਿਆ ਕੇ ਪਾਣੀ ਸੁੱਟਦੀ ਪਈ ਸੀ ਉਹਦੇ ਅੰਦਰ ਨਾ, ਤੇ ਜੋ ਕਿਸੇ ਨੇ ਪੁੱਛਿਆ ਭਲੀਏ ਲੋਕੇ ਤੂੰ ਕੀ ਅੱਗ ਬੁਝਾ ਲੇਂਗੀ, ਕਹਿੰਦੀ ਬੇਸ਼ੱਕ ਮੈਂ ਅੱਗ ਨਹੀਂ ਬੁਝਾ ਸਕਦੀ, ਪਰ ਅੱਗ ਬੁਝਾਉਣ ਵਾਲਿਆਂ 'ਚ ਸਾਡਾ ਨਾਂ ਜ਼ਰੂਰ ਆ ਜਾਏਗਾ। ਉਹੀ ਗੱਲ ਹੈ ਕਿ ਇੰਟਰਫੇਥ ਹਾਰਮਨੀ ਵਾਸਤੇ ਕੰਮ ਕਰਨਾ ਇਹ ਇੱਕ ਬਹੁਤ ਵੱਡੀ ਗੱਲ ਹੈ, ਜਿਵੇਂ ਕਿ ਬਾਬਾ ਬੁੱਲੇ ਸ਼ਾਹ ਸਰਕਾਰ ਨੇ ਕੀਤਾ, ਔਰ ਇੱਕ ਬਹੁਤ ਵੱਡੀ ਮਿਸਾਲ ਹੈ। ਮੈਂ ਸੋਚਦਾ ਕਿ ਜਿਵੇਂ ਕਿ ਪੰਜਾਬ ਦਾ, ਜੇ ਅਗਰ ਅਸੀਂ ਤਜ਼ੱਫੁਫ ਦੀ ਗੱਲ ਕਰੀਏ, ਪਿਆਰ ਦੀ ਗੱਲ ਕਰੀਏ, ਰੱਬ ਦੇ ਇਸ਼ਕ ਦੀ ਗੱਲ ਕਰੀਏ, ਤੇ ਜੇ ਆਪਾਂ ਬਾਬਾ ਬੁੱਲੇ ਸ਼ਾਹ ਦੀ ਗੱਲ ਨਾ ਕਰੀਏ ਤਾਂ ਉਹ ਇੱਕ ਗੱਲ ਅਧੂਰੀ ਹੈ। ਦੇਖੋ, ਪੰਜਾਬੀ ਦਾ ਸਭ ਤੋਂ ਵੱਡਾ ਸ਼ਹਿਰ ਬੁੱਲੇ ਸ਼ਾਹ ਹੈ ਜੀ। ਤਾਂ ਅਗਰ ਬੁੱਲੇ ਸ਼ਾਹ ਨੂੰ ਤੁਸੀਂ ਪੰਜਾਬੀ 'ਚੋਂ ਐਕਸਕਲੂਡ ਕਰੋਗੇ ਤਾਂ ਅੱਧੀ ਤੁਹਾਡੀ ਪੰਜਾਬੀ ਮੁੱਕ ਜਾਣੀ। ਹਾਂਜੀ, ਬਿਲਕੁਲ। ਬਲਕਿ ਇਹਨਾਂ ਨੇ, ਮੈਨੂੰ ਯਾਦ ਹੈ ਕਿ ਵਾਰਿਸ ਸ਼ਾਹ ਦਾ ਕਿੱਸਾ ਜਿਹੜਾ ਹੀਰ ਰਾਂਝਾ ਲਿਖਿਆ, ਉਹਦੇ ਉੱਤੇ ਵੀ ਇਹਨਾਂ ਨੇ ਗੱਲ ਕੀਤੀ ਹੋਈ ਹੈ ਨਾ, ਇਸ਼ਾਰ ਕਹੇ ਆਪਣੇ, ਤੇ ਇੱਕ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਪੰਜਾਬ ਦੀ ਜਿਹੜੀ ਰੀਤ, ਜਿਹੜੀਆਂ ਚੀਜ਼ਾਂ ਚੱਲ ਰਹੀਆਂ ਉਹਨਾਂ ਨੂੰ ਅੱਗੇ ਲੈ ਕੇ ਚੱਲੇ। ਹਾਫਿਜ਼ ਗੁਲਾਮ ਮੁਰਤਜ਼ਾ ਕਸੂਰੀ ਦਾ ਇੱਕ ਸ਼ੇਰ ਉਹਨਾਂ ਦੀਆਂ ਕਿਤਾਬਾਂ 'ਚ ਕੋਟ ਕਰਦੇ ਨੇ ਕਿ ਮੈਨੂੰ ਦੋ ਸ਼ਾਗਿਰਦ ਮਿਲੇ ਨੇ, ਇੱਕ ਨੇ ਹੀਰ ਲਿਖ ਕੇ ਨਾਂ ਬਣਾ ਲਿਆ ਤੇ ਦੂਜੇ ਨੇ ਨੱਚ ਕੇ ਯਾਰ ਬਣਾ ਲਿਆ। ਕੀ ਬਾਤ, ਬਹੁਤ ਵਧੀਆ, ਬੜੀ ਉੱਚੀ ਗੱਲ ਲਿਖੀ ਹੈ ਉਸਤਾਦ ਨੇ। ਤੁਸੀਂ ਸੈਲਾਨੀ ਵਾਲੇ ਮੰਦਰ, ਸੈਲਾਨੇ ਵਾਲਾ ਮੰਦਰ, ਉਹ ਇੱਥੇ ਨੇੜੇ ਹੀ ਹੈ? ਇੱਥੇ ਨੇੜੇ ਹੀ ਹੈ, ਇੱਥੇ ਤੋਂ ਕੋਈ 1 ਕਿਲੋਮੀਟਰ ਦੇ ਫਾਸਲੇ ਤੇ ਆ। ਅੱਛਾ ਅੱਛਾ ਅੱਛਾ। ਉਹ ਹਜੇ ਵੀ ਆਪਣਾ ਕਾਇਮ ਮੰਦਰ, ਉੱਥੇ ਕੁਝ ਰਾਤ ਬਾਕੀ ਨੇ, ਉੱਥੇ ਬੁੱਲੇ ਸ਼ਾਹ ਦੀ ਤਸਵੀਰ ਵਗੈਰਾ ਲੱਗੀ, ਉੱਥੋਂ ਜਿਹੜਾ ਜਗ੍ਹਾ ਤੇ ਬੈਠਦਾ ਉਹ ਬੰਦਾ ਤੁਹਾਨੂੰ ਮਜ਼ੀਦ ਦੱਸ ਸਕੇਗਾ ਕਿ ਕੀ ਹੋਇਆ ਸੀ ਇੱਥੇ, ਕਿਵੇਂ ਹੋਇਆ ਸੀ।
ਹਾਂਜੀ ਦਰਸ਼ਕੋ, ਜਿਵੇਂ ਕਿ ਤੁਸੀਂ ਦੇਖਿਆ ਵੀਰ ਜੀ ਨੇ ਬਹੁਤ ਸੋਹਣਾ ਗਾਈਡ ਕੀਤਾ। ਕਹਿ ਰਹੇ ਨੇ ਕਿ ਇੱਥੇ ਉਹ ਮੰਦਿਰ ਵੀ ਹਜੇ ਵੀ ਉਸੇ ਹਾਲਤ 'ਚ ਮੌਜੂਦ ਹੈ ਜਿੱਥੇ ਬਾਬਾ ਬੁੱਲੇ ਸ਼ਾਹ ਨੇ ਪਨਾਹ ਲਈ ਸੀ। ਤੁਸੀਂ ਬਣੇ ਰਹੋ ਸਾਡੇ ਨਾਲ, ਅਸੀਂ ਤੁਹਾਨੂੰ ਉਸ ਮੰਦਿਰ ਦੇ ਦਰਸ਼ਨ ਵੀ ਕਰਾਵਾਂਗੇ ਜਿੱਥੇ ਬਾਬਾ ਬੁੱਲੇ ਸ਼ਾਹ ਨੇ ਉਸ ਸਮੇਂ ਦੇ ਵਿੱਚ ਪਨਾਹ ਲਈ ਸੀ। ਔਰ ਇੱਥੇ ਇੱਕ ਪਿਆਰ ਮੁਹੱਬਤ ਦੀ ਮਿਸਾਲ ਕਾਇਮ ਹੋਈ ਸੀ ਕਿ ਸਿਰਫ ਇੱਕ ਧਰਮ ਦੇ ਲੋਕ ਹੀ ਇੱਕ ਥਾਂ ਦੇ ਪਿਆਰ ਕਰਨ ਵਾਲੇ ਨਹੀਂ, ਬਲਕਿ ਜਿਵੇਂ ਉਹਨਾਂ ਨੇ ਦਰਸ ਦਿੱਤਾ ਇੰਟਰਫੇਥ ਹਾਰਮਨੀ ਦਾ, ਤੇ ਕਿਵੇਂ ਪਿਆਰ ਦੇ ਵਜੋਂ ਉਹਨਾਂ ਨੇ ਸਤਿਕਾਰ ਦੇ ਵਜੋਂ ਬਾਬਾ ਬੁੱਲੇ ਸ਼ਾਹ ਦੀ ਰੱਖਿਆ ਕੀਤੀ। ਆਪਾਂ ਉਹ ਤੁਹਾਨੂੰ ਵੀ ਦਿਖਾਵਾਂਗੇ, ਬਣੇ ਰਹੋ ਸਾਡੇ ਨਾਲ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਸਲਾਨੇ ਵਾਲੇ ਮੰਦਿਰ ਦੀ ਤਰਫ ਜਾ ਰਹੇ ਸੀ ਜਿੱਥੇ ਬਾਬਾ ਬੁੱਲੇ ਸ਼ਾਹ ਜੀ ਨੂੰ ਉਸ ਸਮੇਂ ਦੇ ਵਿੱਚ ਪਨਾਹ ਦਿੱਤੀ ਗਈ ਸੀ। ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਹੀ ਅਸੀਂ ਮੰਦਿਰ ਦੀ ਦੀਵਾਰ ਦੇ ਕੋਲ ਪਹੁੰਚੇ ਹਾਂ ਤੇ ਉਹੀ ਪੁਰਾਤਨ ਇੱਟ ਜਿਹੜੀ ਕਿ ਮੁਗਲ ਦੌਰ ਦੇ ਵਿੱਚ ਜਾਂ ਨਾਨਕਸ਼ਾਹੀ ਇੱਟ ਯੂਜ਼ ਹੁੰਦੀ ਸੀ, ਉਹੀ ਇਹ ਦੀਵਾਰਾਂ ਦੀ ਚਨਾਈ ਦੇ ਵਿੱਚ ਯੂਜ਼ ਕੀਤੀ ਹੋਈ ਹੈ। ਔਰ 18ਵੀਂ ਸਦੀ ਦਾ ਦੱਸਿਆ ਜਾਂਦਾ ਹੈ ਕਿ ਇਹ ਮੰਦਿਰ ਹੈ, 18ਵੀਂ ਸਦੀ ਦਾ ਮੰਦਿਰ ਬਣਿਆ ਹੋਇਆ। ਔਰ ਥੱਲੇ ਵੀ ਸੇਮ ਤੁਸੀਂ ਅਗਰ ਦੇਖੋ ਤੇ ਜਿਹੜਾ ਫਲੋਰ ਆ ਉਹਦੇ ਉੱਤੇ ਵੀ ਉਹੀ ਇੱਟ ਦੀ ਵਰਤੋਂ ਕੀਤੀ ਗਈ ਹੈ। ਇਸ ਮੰਦਿਰ ਦੇ ਨਾਲ ਹੀ ਇੱਕ ਬਹੁਤ ਹੀ ਖੂਬਸੂਰਤ ਤਲਾਬ ਵੀ ਹੁੰਦਾ ਸੀ ਜਿਹਦੀ ਹੁਣ ਤੇ ਅਵਸਥਾ ਬਿਰਧ ਹੋ ਗਈ ਹੈ, ਜਿਹਦਾ ਹਾਲਤ ਖਰਾਬ ਹੈ, ਜਿਹਦਾ ਅਸੀਂ ਨਹੀਂ ਦਿਖਾ ਸਕਦੇ। ਤੇ ਤੁਹਾਨੂੰ ਮੰਦਿਰ ਦਿਖਾਉਂਦੇ ਹਾਂ ਜਿਸ ਮੰਦਿਰ ਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਨੂੰ ਪਨਾਹ ਦਿੱਤੀ ਗਈ ਸੀ ਜਦੋਂ ਉਹਨਾਂ ਦੇ ਉੱਤੇ ਹਮਲਾ ਹੁੰਦਾ ਸੀ। ਉਹਨਾਂ ਦੇ ਪਿੱਛੇ ਜਦੋਂ ਮੁਗਲ ਦੌਰ ਦੀ ਤਰਫ ਉਹਨਾਂ ਦੇ ਵਾਸਤੇ ਰਸਤੇ ਤੰਗ ਕੀਤੇ ਗਏ ਸੀ, ਤੇ ਉਹ ਮੰਦਿਰ ਤੁਹਾਨੂੰ ਦਿਖਾਉਂਦੇ ਹਾਂ, ਬਣੇ ਰਹੋ। ਹਾਂਜੀ ਸੱਜਣੋ ਤੇ ਮਿੱਤਰੋ, ਜਿਵੇਂ ਹੀ ਅਸੀਂ ਦੀਵਾਰ ਦੇ ਕੋਲ ਪਹੁੰਚੇ ਹਾਂ ਤੇ ਤੁਸੀਂ ਇਹ ਦੇਖ ਸਕਦੇ ਹੋ ਇੱਕ ਮਿਹਰਾਬ ਟਾਈਪ ਦਾ ਬਣਿਆ ਹੋਇਆ ਰਸਤਾ ਸੀਗਾ। ਇਹ ਉਹ ਰਸਤਾ ਸੀ ਜਿੱਥੋਂ ਮੇਰੇ ਬਿਲਕੁਲ ਖੱਬੇ ਪਾਸੇ ਉਹ ਮੰਦਿਰ ਹੈ, ਸਲਾਨੇ ਵਾਲਾ ਮੰਦਿਰ, ਔਰ ਬਿਲਕੁਲ ਸੱਜੇ ਪਾਸੇ ਦੂਸਰੀ ਸਾਈਡ ਤੇ ਉਹ ਤਲਾਬ ਸੀ ਜਿੱਥੇ ਲੋਕ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ। ਇਹ ਇੱਕ ਛੋਟਾ ਰਾਹ, ਇਹਦੇ ਨਾਲ ਹੀ ਇੱਕ ਹੋਰ ਸੰਬੰਧਿਤ ਇੱਕ ਹੋਰ ਰਾਹ ਵੀ ਆ ਜਿੱਥੋਂ ਲੋਕ ਲੰਘ ਕੇ ਮੰਦਿਰ ਤੋਂ ਆਪਣੀ ਪਾਠ ਪੂਜਾ ਕਰਕੇ ਤੇ ਉੱਧਰ ਜਾਂਦੇ ਸੀ ਇਸ਼ਨਾਨ ਵਾਸਤੇ। ਤੇ ਘੱਟੋ ਘੱਟ ਵੀ 200-250 ਸਾਲ ਪੁਰਾਣਾ ਮੰਦਿਰ ਹੈ। ਔਰ ਦੇਖੋ ਇਹਦੀ ਬੇਸ ਜਿਹੜੀ ਇਮਾਰਤ ਹੈ, ਬੁਨਿਆਦੀ ਇਮਾਰਤ, ਉਹ ਉੱਦਾਂ ਹੀ ਖੜੀ ਹੈ ਜਿਵੇਂ ਕਿ ਪਹਿਲੇ ਸੀ। ਰਿਹਾਇਸ਼ ਨਾ ਹੋਣ ਕਾਰਨ, ਦੇਖਭਾਲ ਨਾ ਹੋਣ ਕਰਕੇ ਇਹਦੀ ਹਾਲਤ ਬਿਰਧ ਹੋ ਗਈ ਹੈ। ਬਟ ਅੱਜ ਵੀ ਇੱਥੇ ਕੁਝ ਪਰਿਵਾਰ ਹੈ ਨਾ ਜਿਹੜੇ ਇਹਦੇ ਲਾਗੇ ਰਹਿ ਰਹੇ ਨੇ, ਕਿਉਂਕਿ ਹੁਣ ਇੱਥੇ ਇੱਕ ਆਬਾਦੀ ਆਬਾਦ ਹੈਗੀ ਆ। ਪਹਿਲੇ ਥੋੜਾ ਕਿ ਘੱਟ ਆਬਾਦੀ ਸੀ, ਪਰ ਹੁਣ ਬਹੁਤ ਜ਼ਿਆਦਾ ਆਬਾਦੀ ਇਹਦੇ ਕੋਲ ਆਬਾਦ ਹੋ ਗਈ ਹੈ। ਪਰ ਇਹਦੀ ਹਾਲਤ ਦੇਖ ਸਕਦੇ ਹੋ ਤੁਸੀਂ ਕਿ ਇੱਟ ਵੀ ਉਹੀ ਛੋਟੀ ਵਰਤੋਂ ਕੀਤੀ ਗਈ ਹੈ, ਔਰ ਇਹਦੀ ਬੇਸ ਇਮਾਰਤ ਆਪਣੀ ਉਸੇ ਸ਼ਕਲ ਦੇ ਵਿੱਚ ਮੌਜੂਦ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਕਸੂਰ ਦੀਆਂ ਤੰਗ ਗਲੀਆਂ ਦੇ ਵਿੱਚੋਂ ਲੰਘਦੇ ਹੋਏ ਅਸੀਂ ਉਹ ਮੰਦਿਰ ਦੇ ਬਾਹਰ ਪਹੁੰਚ ਗਏ ਹਾਂ। ਹੁਣ ਇੱਥੋਂ ਅਸੀਂ ਐਂਟਰੀ ਕਰਦੇ ਹਾਂ ਮੰਦਿਰ ਦੇ ਅੰਦਰ, ਔਰ ਦੇਖਦੇ ਹਾਂ ਮੰਦਿਰ ਦਾ ਹਾਲ ਕਿ ਜਿਹੜਾ ਪਿਛਲੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 100-200 ਸਾਲ ਤੋਂ ਇੱਥੇ ਮੰਦਿਰ ਸਥਾਪਿਤ ਹੈ। ਤੇ ਉਹਦੇ ਅੰਦਰ ਦਾ ਮੰਜ਼ਰ ਵੀ ਦੇਖਦੇ ਹਾਂ, ਉਹ ਦਿਖਾਉਂਦੇ ਹਾਂ ਤੁਹਾਨੂੰ। ਜੀ ਦਰਸ਼ਕੋ, ਮੈਂ ਉਸ ਮੰਦਿਰ ਦੇ ਵਿੱਚ ਆ ਗਿਆ ਹਾਂ ਜਿੱਥੇ ਬਾਬਾ ਬੁੱਲੇ ਸ਼ਾਹ ਨੇ ਪਨਾਹ ਲਈ ਸੀ। ਤੇ ਅੱਜ ਵੀ ਮੰਦਿਰ ਆਪਣੀ ਉਸੇ ਹਾਲਤ ਦੇ ਵਿੱਚ ਮੌਜੂਦ ਹੈ। ਬਟ ਇਹਦੀ ਹਾਲਤ ਬਿਰਧ ਹੋਣ ਦੀ ਇੱਕ ਕਾਰਨ ਹੈ ਕਿ ਇੱਥੇ ਆਬਾਦੀ ਨਹੀਂ, ਉਹ ਮਕਾਮੀ ਆਬਾਦੀ ਜਿਹੜੀ ਉਸ ਸਮੇਂ 1947 ਦੀ ਪਾਰਟੀਸ਼ਨ ਤੋਂ ਬਾਅਦ ਇੱਥੋਂ ਦੇ ਜਿਹੜੇ ਮਕਾਮੀ ਹਿੰਦੂ ਸੀ ਰਹਿਣ ਵਾਲੇ, ਉਹ ਇੱਥੋਂ ਕੂਚ ਕਰ ਗਏ ਤੇ ਇਹਦੀ ਮੰਦਿਰ ਦੀ ਦੇਖਭਾਲ ਉਨੀ ਨਹੀਂ ਰਹੀ। ਇੱਥੋਂ ਦੇ ਮਕਾਮੀ ਲੋਕਾਂ ਦੀ ਤਰਫੋਂ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਬਾਬਾ ਜੀ ਹੁੰਦੇ ਸੀ ਜਿਨ੍ਹਾਂ ਦਾ ਨਾਮ ਸ਼ਰੀਫ ਸਾਹਿਬ ਸੀ, ਤੇ ਉਹ ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ। ਉਹ ਇਹਦੀ ਦੇਖਭਾਲ ਕਰਦੇ ਸਨ। ਇੱਥੇ ਇੱਕ ਗੱਲ ਬੜੀ ਦੇਖਣਯੋਗ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਬਾਬਾ ਬੁੱਲੇ ਸ਼ਾਹ ਜੀ ਨੂੰ ਪਹਿਲੇ ਤਾਂ ਇਸ ਮੰਦਿਰ ਦੇ ਵਿੱਚ ਪਨਾਹ ਦਿੱਤੀ ਗਈ, ਔਰ ਉਸ ਤੋਂ ਬਾਅਦ ਬਾਬਾ ਬੁੱਲੇ ਸ਼ਾਹ ਦਾ ਜਿਹੜਾ ਕਲਾਮ ਜਿਹਦੇ ਵਿੱਚ ਉਹ ਹਮੇਸ਼ਾ ਇੰਟਰਫੇਥ ਹਾਰਮਨੀ ਦੀ ਗੱਲ ਕਰਦੇ ਸੀ, ਸਾਂਝੀ ਏਕਤਾ ਇਤਫਾਕ ਦੀ ਗੱਲ ਕਰਦੇ ਸੀ, ਉਹਦਾ ਦਰਸ ਬਾਬਾ ਸ਼ਰੀਫ ਜੀ ਦੀ ਜ਼ਿੰਦਗੀ ਤੋਂ ਵੀ ਮਿਲਦਾ ਹੈ ਕਿ ਬਾਬਾ ਜੀ ਨੇ ਆਪਣੀ ਲਾਈਫ ਦੇ ਵਿੱਚ ਇਹਦੀ ਦੇਖਭਾਲ ਕੀਤੀ। ਦੇਖੋ ਮੰਦਿਰ ਦੀ ਹਾਲਤ ਬਿਰਧ ਹੋ ਗਈ, ਇਹਨੂੰ ਕਿਸੇ ਵੀ ਤਰਫੋਂ ਨਾ ਰੀਸਟੋਰ ਨਹੀਂ ਕੀਤਾ ਗਿਆ, ਪਰ ਆਪਣੀ ਬਸਾਤ ਦੇ ਉੱਤੇ ਉਹ ਇਹਦੀ ਦੇਖਭਾਲ ਕਰਦੇ ਰਹੇ। ਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਇੱਥੋਂ ਦੇ ਜਿਹੜੇ ਲੋਕ ਹੈ ਉਹਨਾਂ ਨੇ ਵੀ ਇਹਦਾ ਚੀਜ਼ਾਂ ਦਾ ਉੱਦਾਂ ਹੀ ਖਿਆਲ ਰੱਖੇ, ਨੂੰ ਢਾਇਆ ਨਹੀਂ। ਸੋ ਇਹਦੀ ਇਤਿਹਾਸਿਕ ਇੰਪੋਰਟੈਂਸ ਦੇ ਬਾਰੇ ਦੱਸਦਾ ਹੈ ਕਿ ਇਹ ਮੰਦਿਰ ਵੈਸੇ ਵੀ ਸ਼ਹਿਰ ਦੇ ਤੋਂ ਬਾਹਰ ਹੁੰਦਾ ਸੀ। ਅੱਜ ਇੱਥੇ ਆਬਾਦੀ ਕਾਫੀ ਆਬਾਦ ਹੈ, ਪਰ ਉਸ ਸਮੇਂ ਇਹ ਮੰਦਿਰ ਸ਼ਹਿਰ ਤੋਂ ਬਾਹਰ ਹੁੰਦਾ ਸੀ। ਪਰ ਇਹਦੀ ਆਪਣੀ ਅਸਲ ਹਾਲ 'ਚ ਮੌਜੂਦ ਹੋਣਾ ਇੱਥੋਂ ਦੇ ਲੋਕਾਂ ਦਾ ਵੀ ਇਹ ਸਬੂਤ ਹੈ ਕਿ ਲੋਕ ਵੀ ਇਸ ਚੀਜ਼ ਨੂੰ ਐਕਸੈਪਟ ਕਰਦੇ ਨੇ। ਇੰਟਰਫੇਥ ਹਾਰਮਨੀ ਹੈ, ਕਿਵੇਂ ਪਿਆਰ ਤੇ ਸਤਿਕਾਰ ਹੈ ਲੋਕਾਂ ਦੇ ਵਿੱਚ ਇੱਕ ਦੂਜੇ ਨੂੰ, ਧਰਮ ਨੂੰ ਲੈ ਕੇ ਤੇ ਇੱਕ ਦੂਜੇ ਦੀ ਪਰਸਨੈਲਿਟੀ ਚੀਜ਼ਾਂ ਨੂੰ ਲੈ ਕੇ। ਹਾਂਜੀ ਸੱਜਣੋ, ਮੇਰੇ ਨਾਲ ਭਾਈ ਅਮਜਦ ਸਾਹਿਬ ਮੌਜੂਦ ਨੇ ਜਿਨ੍ਹਾਂ ਨੇ ਸਾਨੂੰ ਬਾਬਾ ਬੁੱਲੇ ਸ਼ਾਹ ਦੀ ਹਿਸਟਰੀ ਬਾਰੇ ਵੀ ਗਾਈਡ ਕੀਤਾ, ਅਤੇ ਉਹੀ ਇੱਥੇ ਲਿਆਉਣ ਦਾ ਮੁੱਖ ਕਾਰਨ ਵੀ ਉਹੀ ਸਨ। ਉਹਨਾਂ ਨੇ ਹੀ ਸਾਨੂੰ ਦੱਸਿਆ ਕਿ ਮੈਂ ਤੁਹਾਨੂੰ ਉਹ ਥਾਂ ਵੀ ਦਿਖਾਉਣਾ ਜਿੱਥੇ ਬਾਬਾ ਜੀ ਨੂੰ ਪਨਾਹ ਦਿੱਤੀ ਗਈ ਸੀ। ਤੇ ਮੇਰੇ ਨਾਲ ਮੌਜੂਦ ਨੇ ਭਾਈ ਅਮਜਦ ਸਾਹਿਬ, ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਇਤਿਹਾਸ ਬਾਰੇ। ਜੀ ਇਹ ਆਪਣਾ ਸਲਾਨੇ ਵਾਲਾ ਮੰਦਿਰ ਬੁੱਲੇ ਸ਼ਾਹ ਦੇ
ਆਉਣ ਤੋਂ ਬਹੁਤ ਪਹਿਲੇ ਦਾ ਸੀ। ਇੱਥੇ ਚੋਂ ਆਬਾਦੀ ਘੱਟ ਸੀ, ਸ਼ਹਿਰ ਤੋਂ ਬਾਹਰ ਸੀ ਇਹ ਮੰਦਿਰ, ਨਾਲ ਤਲਾਬ ਵੀ ਸੀ, ਇਸ਼ਨਾਨ ਤਲਾਬ ਸੀ। ਇਹ ਦੇਖੋ ਤੁਸੀਂ ਇਹ ਸੀੜੀਆਂ ਜਾ ਰਹੀਆਂ ਨੇ, ਇੱਥੇ ਉਹ ਤਲਾਬ ਦਾ ਪਾਣੀ ਆਉਂਦਾ ਸੀ ਜਿੱਥੇ ਬਹਿ ਕੇ ਇਸ਼ਨਾਨ ਸ਼ੁਰੂ ਹੁੰਦਾ ਸੀ। ਇਹ ਮੰਦਿਰ ਬਹੁਤ ਵੱਡੇ ਰਕਬੇ ਤੇ ਸੀ। ਹੁਣ ਕਿਉਂਕਿ ਉਹ ਇੱਥੇ ਕੋਈ ਔਕਾਫ ਦੇ ਅੰਦਰ ਆ ਗਈ ਜਗ੍ਹਾ, ਕੁਝ ਲੋਕਾਂ ਨੇ ਲੈ ਲਈ ਤੇ ਉਹ ਮੰਦਿਰ ਦੀ ਰਹੀ ਨਹੀਂ। ਅੱਗੇ ਕਿ ਤੁਸੀਂ ਦੇਖੋ ਇਹ ਮੰਦਿਰ ਦਾ ਦੂਸਰਾ ਹਿੱਸਾ ਸਵਾਸਟਿਕਾ ਦਾ ਨਿਸ਼ਾਨ ਹੈ, ਦੇਖੋ ਮੰਦਿਰ ਦੇ ਉੱਤੇ ਲੱਗਾ ਹੈ। ਹਾਂਜੀ, ਇਹ ਉਹੀ ਨਿਸ਼ਾਨ ਹੈ ਨਾ ਜਿਹੜੇ ਮਤਲਬ ਹਿੰਦੂ ਧਰਮ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ। ਪਵਿੱਤਰ ਮੰਨਿਆ ਜਾਂਦਾ। ਅੱਛਾ, ਇਹ ਅੰਦਰ ਦਾ ਰਸਤਾ? ਨਹੀਂ, ਅੰਦਰ ਦਾ ਰਸਤਾ ਮਗਰ ਤਾਲਾ ਲੱਗਾ, ਇਹਦਾ ਕੋਈ ਚਾਬੀ ਹੈ ਨਹੀਂ। ਅੱਛਾ, ਹਾਂਜੀ, ਇਹ ਮੰਦਿਰ ਦਾ ਅੰਦਰ ਦਾ ਵੀ ਰਸਤਾ ਹੈਗਾ ਤੇ ਅੰਦਰ ਵੀ ਤੁਹਾਨੂੰ ਦਿਖਾਉਂਦੇ, ਤੇ ਕਿਉਂਕਿ ਭਾਈ ਸ਼ਰੀਫ ਸਾਹਿਬ ਹੁਣ ਨਹੀਂ ਰਹੇ ਤੇ ਅਸੀਂ ਇਹਦੇ ਤੱਕ ਅੰਦਰ ਨਹੀਂ ਜਾ ਸਕਦੇ। ਬਾਕੀ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਤੇ ਪੁਰਾਣਾ ਮੰਦਿਰ ਹੈ ਤੇ ਜਿਵੇਂ ਵੀਰ ਜੀ ਨੇ ਸਾਨੂੰ ਗਾਈਡ ਕੀਤਾ। ਤੇ ਅੱਛਾ ਵੀਰ ਜੀ, ਇਹਦੇ ਉੱਤੇ ਜਿਹੜੀ ਇਹ ਦੂਸਰੀ ਇਮਾਰਤ ਹੈ ਇਹ ਦੁਬਾਰਾ ਕੀਤੀ ਗਈ ਕਿ ਇਹ ਵੀ ਪੁਰਾਤਨ? ਇਹ ਉਹੋ ਹੀ ਦੇਖੋ ਨਾ, ਚੂਨੇ ਨਾਲ ਇਹ ਸਾਰਾ ਪਲਸਟਰ ਹੋਇਆ ਹੈ। ਚੂਨਾ ਤੇ ਦਾਲਾਂ ਵਗੈਰਾ ਮਿਕਸ ਕਰਕੇ ਤੇ ਇਹ ਪਲਸਟਰ ਹੋਇਆ ਉੱਤੇ। ਬਿਲਕੁਲ ਬਿਲਕੁਲ। ਉਹਦੇ ਉੱਤੇ ਨਾ ਚਿੱਤਰ ਵੀ ਘੜੇ ਹੋਏ ਨੇ, ਜਿਵੇਂ ਕਿ ਹਾਂਜੀ ਖਿਆਲੀ ਚਿੱਤਰ ਨਾ। ਬਿਲਕੁਲ ਹਾਂਜੀ। ਅੱਛਾ, ਇੱਕ ਗੱਲ ਸਾਨੂੰ ਬਹੁਤ ਸੋਹਣੀ ਹੋਰ ਵੀ ਦੇਖਣ ਨੂੰ ਮਿਲੀ ਕਿ ਮੰਦਿਰ ਦੇ ਅੰਦਰ ਜਿਵੇਂ ਹੀ ਆਏ ਆ ਤੇ ਚਾਚਾ ਸ਼ਰੀਫ ਜੀ ਉਹਨਾਂ ਨੇ ਇੱਕ ਬਹੁਤ ਹੀ ਸੋਹਣੀ ਫੋਟੋ ਲਾਈ ਹੋਈ ਸੀ ਜਿਹਦੇ ਉੱਤੇ ਅੱਲਾ ਦਾ ਨਾਮ ਲਿਖਿਆ ਹੋਇਆ ਹੈ, ਥੱਲੇ ਯਾ ਅਲੀ ਮਦਦ ਲਿਖਿਆ ਹੋਇਆ। ਇੱਥੋਂ ਪਤਾ ਲੱਗਦਾ ਹੈ ਕਿ ਕਿੰਨਾ ਪ੍ਰੇਮ ਪਿਆਰ ਹੈ। ਤੇ ਵੀਰ ਜੀ, ਵੈਸੇ ਤੁਸੀਂ ਇੱਥੇ ਰਹਿੰਦੇ ਹੋਏ ਇਹ ਚੀਜ਼ਾਂ ਨੋਟ ਕੀਤੀਆਂ ਲੋਕਾਂ ਦੇ ਵਿੱਚ? ਹਾਂਜੀ, ਜਾਂ ਵੱਡਿਆਂ ਨੇ ਦੱਸਿਆ? ਕਿਉਂਕਿ ਮੈਂ ਇੱਥੇ ਆਉਂਦਾ ਰਹਿੰਦਾ ਸਾਂ, ਸ਼ਰੀਫ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੀ ਸੀ। ਇਹਦੇ ਅੰਦਰ ਮੈਨੂੰ ਉਹਨਾਂ ਕੁਝ ਮੰਦਿਰ ਦੀਆਂ ਕੁਝ ਚੀਜ਼ਾਂ, ਖਟਾਕਾਂ ਜਿਵੇਂ ਸੀ, ਇੱਕ ਦੋ ਚੀਜ਼ਾਂ ਹੋਰ ਸੀ, ਉਹ ਵੀ ਉਹਨਾਂ ਮੈਨੂੰ ਵਿਖਾਈਆਂ ਸੀ। ਅੱਛਾ, ਉਹ ਸੰਭਾਲ ਕੇ ਰੱਖੀਆਂ ਆਈਆਂ ਨਾ। ਬੜੀ ਗੱਲ। ਤੇ ਉਹ ਪਿਛਲੀ ਦਫਾ ਜਦੋਂ ਮੈਂ ਆਇਆ ਸਾਂ ਉਹ ਜੀਂਦੇ ਸੀ ਤੇ ਉਹਨਾਂ ਸਾਰੀਆਂ ਵਿਖਾਈਆਂ ਸੀ, ਹੁੰਦੀ ਸੀ, ਫੁਟੇਜਸ ਵਗੈਰਾ ਵੀ ਬਣਾਈਆਂ ਸੀ। ਤੇ ਹੁਣ ਉਹ ਚੁੱਕੇ ਤਾਲਾ ਲੱਗਾ ਤੇ ਉਹ ਚਾਬੀ ਉਹਦੀ ਮੌਜੂਦ ਨਹੀਂ ਤਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ। ਨਹੀਂ, ਬਹੁਤ ਵਧੀਆ। ਅਸੀਂ ਦੁਆ ਕਰਦੇ ਹਾਂ ਭਾਈ ਸ਼ਰੀਫ ਵਾਸਤੇ ਵੀ ਕਿ ਮਾਲਕ ਉਹਨਾਂ ਦਾ ਚੰਗੀ ਥਾਂ ਤੇ ਮੁਕਾਮ ਕਰਨ, ਜਿਨ੍ਹਾਂ ਨੇ ਇੰਨੀ ਸੋਹਣੀ ਸੇਵਾ ਸੰਭਾਲ ਕੀਤੀ ਹੈ ਇੱਥੇ। ਜੀ ਦਰਸ਼ਕੋ, ਸਲਾਨੇ ਵਾਲਾ ਮੰਦਿਰ ਦਿਖਾਉਣ ਤੋਂ ਬਾਅਦ ਇਹਦੇ ਨਾਲ ਹੀ ਸੰਬੰਧਿਤ ਜਿਹੜਾ ਤਲਾਅ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਆ। ਉਹਦੀ ਹਾਲਤ ਖੈਰ ਬਿਰਧ ਹੋ ਚੁੱਕੀ ਹੈ, ਉਸ ਹਾਲਤ ਦੇ ਵਿੱਚ ਮੌਜੂਦ ਨਹੀਂ ਜਿਵੇਂ ਕਿ ਪਹਿਲੇ ਸੀਗਾ, ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ। ਤੇ ਨਾਲ ਹੀ ਉਹਦੇ 2 ਜੈਨ ਮੰਦਿਰ ਵੀ ਹੈਗੇ ਆ, ਉਹ ਵੀ ਮੰਦਿਰ ਤੁਹਾਨੂੰ ਦਿਖਾਉਂਦੇ ਆ। ਤੁਸੀਂ ਬਣੇ ਰਹੋ ਨਾਲ। ਔਰ ਇਹ ਸਾਰੀ ਗੱਲ ਮੈਂ ਦੱਸਦਾ ਚੱਲਾਂ, ਇਹ ਅੱਜ ਦਾ ਨਹੀਂ, ਨਾ ਹੀ 1 ਸਦੀ ਹੈ, ਘੱਟੋ ਘੱਟ 3 ਸਦੀਆਂ ਪੁਰਾਣਾ ਇਹ ਸਾਰਾ ਜਿਹੜਾ ਜਿੱਥੇ ਅਸੀਂ ਖਲੋਤੇ ਆ ਉਹ ਜਗ੍ਹਾ ਜਿਹੜੀਆਂ 3 ਸਦੀਆਂ ਪੁਰਾਣੀ ਹੈਗੀ ਹੈ। ਤੁਸੀਂ ਸੋਚ ਸਕਦੇ ਹੋ, ਅੰਦਾਜ਼ਾ ਲਾ ਸਕਦੇ ਹੋ ਇਹਦੀ ਇੰਪੋਰਟੈਂਸ ਦਾ ਕਿ ਕਿੰਨੀ ਮਹੱਤਤਾ ਰੱਖਦੀ ਸੀਗੀ ਇਹ। ਜੀ ਸੱਜਣੋ ਤੇ ਮਿੱਤਰੋ, ਅਸੀਂ ਹੁਣ ਜਿਸ ਥਾਂ ਦੇ ਉੱਤੇ ਆਏ ਹਾਂ ਇਹਨੂੰ ਹਰੀ ਹਰ ਮੰਦਿਰ ਦਾ ਤਲਾਬ ਕਹਿੰਦੇ ਹਨ। ਕਿ ਇੱਥੇ ਹਰੀ ਹਰ ਨਾਮ ਦੇ ਨਾਂ ਤੋਂ ਇੱਕ ਮੰਦਿਰ ਸੀ, ਬਹੁਤ ਮਸ਼ਹੂਰ ਮੰਦਿਰ ਸੀ ਤੇ ਇਹ ਉਹਦਾ ਤਲਾਬ ਸੀ ਜਿੱਥੇ ਲੋਕ ਇਸ਼ਨਾਨ ਕਰਦੇ ਸੀ। ਬਾਕੀ ਇਹਦੀ ਇਤਿਹਾਸਿਕ ਇੰਪੋਰਟੈਂਸ ਬਾਰੇ ਅਸੀਂ ਅਮਜਦ ਵੀਰ ਜੀ ਤੋਂ ਜਾਣਦੇ ਹਾਂ ਤੇ ਉਹ ਇਹਦੇ ਬਾਰੇ ਸਾਨੂੰ ਜ਼ਿਆਦਾ ਗਾਈਡ ਕਰਨਗੇ। ਹਾਂਜੀ ਵੀਰ ਜੀ। ਜੀ, ਇਹ ਹਰੀ ਹਰ ਮੰਦਿਰ ਸੀ, ਬੁੱਲੇ ਸ਼ਾਹ ਦੇ ਜ਼ਮਾਨੇ ਦਾ ਹੀ ਮੰਦਿਰ ਸੀ। ਇਹ ਸਾਰਾ ਉਹਨਾਂ ਦੀ ਮੌਜੂਦਗੀ 'ਚ ਕਿਤੇ ਬਣਿਆ, ਉਸੇ ਦੌਰ ਦਾ ਹੀ ਹੈ। ਇੱਥੇ ਇੱਕ ਮੰਦਿਰ ਹੁੰਦਾ ਸੀ ਜਿਹੜਾ 92 ਜਾਂ 93 ਬਾਬਰੀ ਮਸਜਿਦ ਦਾ ਵਾਕਿਆ, ਉਸ ਤੋਂ ਬਾਅਦ ਉਹ ਖਤਮ ਹੋ ਗਿਆ। ਅੱਛਾ ਅੱਛਾ। ਇਹ ਹਰੀ ਹਰ ਤਲਾਬ ਸੀ। ਇਹ ਤਾਰੀਖ ਦੇ ਮੁਤਾਬਕ ਉਹ ਮੰਦਿਰ ਦਾ ਹਿੱਸਾ ਸੀ, ਇੱਥੇ ਇਸ਼ਨਾਨ ਲੋਕ ਕਰਦੇ ਸੀ। 1875 'ਚ ਜਦੋਂ ਸੈਲਾਬ ਆਇਆ ਉਦੋਂ ਇਹ ਗੰਦ ਨਾਲ ਭਰ ਗਿਆ ਸੀ। ਇਹਦੀ ਇੱਕ ਨਿਊਜ਼ ਵੀ ਛਪੀ ਸੀ ਤਾਂ ਇਹਦੀ ਸਫਾਈ ਕੀਤੀ ਜਾਏ। ਉਸ ਤੋਂ ਬਾਅਦ ਇਹਦੇ ਤੇ ਪਾਕਿਸਤਾਨ ਜਦੋਂ ਬਣਿਆ, ਪਾਕਿਸਤਾਨ ਬਣਨ ਤੋਂ ਬਾਅਦ ਇਹਦੇ ਤੇ ਕੋਈ ਸਫਾਈ ਸਫੂਈ ਹੋਈ। ਇੱਥੇ ਨੂਰ ਜਹਾਂ, ਮਹਿੰਦੀ ਹਸਨ ਦੇ ਕੰਸਰਟ ਹੁੰਦੇ ਰਹੇ ਨੇ। ਅੱਛਾ। ਇਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਫਿਰ ਇਹ ਗੰਦਗੀ ਦਾ ਢੇਰ ਬਣਨਾ ਸ਼ੁਰੂ ਹੋ ਗਿਆ। ਹਾਂਜੀ ਸੱਜਣੋ ਤੇ ਮਿੱਤਰੋ, ਅਮਜਦ ਸਾਹਿਬ ਸਾਨੂੰ ਬਹੁਤ ਸੋਹਣਾ ਗਾਈਡ ਕਰ ਰਹੇ ਨੇ ਇੱਕ ਤੇ ਇਤਿਹਾਸਿਕ ਵਿਰਸੇ ਬਾਰੇ, ਔਰ ਇੱਕ ਬਹੁਤ ਚੰਗੀ ਗੱਲ ਉਹਨਾਂ ਨੇ ਕੀਤੀ ਕਿ ਇਹ ਸਾਡਾ ਹੈਰੀਟੇਜ ਹੈ, ਇਹਨੂੰ ਸਾਨੂੰ ਸੰਭਾਲਣ ਦੀ ਲੋੜ ਹੈ। ਤੇ ਮੈਂ ਸਮੇਂ ਦੀ ਸਰਕਾਰ ਅੱਗੇ ਮੈਂ ਵੀ ਅਪੀਲ ਕਰਦਾ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਕਿ ਇਹਦੇ ਵਾਸਤੇ ਕੰਮ ਕੀਤਾ ਜਾਏ। ਜਿਵੇਂ ਆਪਾਂ ਦੂਜੇ ਹੈਰੀਟੇਜ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਦੇ ਵਾਸਤੇ ਵੀ ਕੰਮ ਕੀਤਾ ਜਾਏ ਤਾਂ ਜੋ ਇਹਨੂੰ ਵੀ ਅੱਛੇ ਤਰੀਕੇ ਦੇ ਵਿੱਚ ਉੱਦਾਂ ਹੀ ਬਰਕਰਾਰ ਰੱਖਿਆ ਜਾਏ। ਕਿਉਂਕਿ ਦੇਖੋ, ਵੀਰ ਜੀ ਦੇ ਦੱਸਣ ਅਨੁਸਾਰ ਇਹ ਘੱਟੋ ਘੱਟ 300-350 ਸਾਲ ਪੁਰਾਣਾ ਮੰਦਿਰ ਹੈ, ਪਰ ਅੱਜ ਵੀ ਇਹਦੇ ਸਟੈਪਸ ਜਿਹੜੇ ਹੈਗੇ ਆਪਣੀ ਉਸੇ ਸ਼ਕਲ 'ਚ ਮੌਜੂਦ ਨੇ। ਤੇ ਅੱਗੇ ਜੇ ਅਗਰ ਇਹਦੇ ਉੱਤੇ ਆਪਾਂ ਕੰਮ ਕਰਦੇ ਹਾਂ ਤੇ ਇਹਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਜੀ ਦਰਸ਼ਕੋ, ਜਿਵੇਂ ਕਿ ਸਲਾਨੇ ਵਾਲੇ ਮੰਦਿਰ ਦੇ ਕੋਲ ਆਪਾਂ ਜ਼ਿਕਰ ਕੀਤਾ ਸੀ 2 ਜੈਨ ਮੰਦਿਰ ਦਾ ਔਰ ਤਲਾਬ ਦਾ। ਤਲਾਬ ਤੁਹਾਨੂੰ ਦਿਖਾ ਦਿੱਤਾ ਹੈ। ਇਸ ਤੋਂ ਇਲਾਵਾ ਆਪਾਂ ਸਲਾਨੇ ਵਾਲੇ ਮੰਦਿਰ ਦੇ ਨਾਲ ਹੀ ਜਿਹੜੇ 2 ਜੈਨ ਮੰਦਿਰ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਬਣੇ ਰਹੋ ਸਾਡੇ ਨਾਲ।
ਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਲੰਘ ਰਹੇ ਹਾਂ ਕਸੂਰ ਦੀਆਂ ਗਲੀਆਂ ਦੇ ਵਿੱਚੋਂ ਤੇ ਇੱਥੇ ਚੱਪੇ ਦੇ ਉੱਤੇ ਨਾ ਇਤਿਹਾਸ ਪਿਆ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਪਿੱਛੇ ਇੱਕ ਬਹੁਤ ਹੀ ਆਲੀ ਸ਼ਾਨਦਾਰ ਬਿਲਡਿੰਗ ਤੁਸੀਂ ਦੇਖ ਰਹੇ ਹੋ। ਕਿਹਾ ਜਾਂਦਾ ਹੈ ਕਿ ਇਹ ਤਕਰੀਬਨ ਉਸ ਸਮੇਂ ਦੇ ਜਿਹੜੇ ਇੱਕ ਕਿਸ਼ੋਰੀ ਲਾਲ ਜਿਹੜੇ ਬਿਜ਼ਨਸਮੈਨ ਸੀ, ਬਹੁਤ ਵੱਡੇ ਬਿਜ਼ਨਸਮੈਨ ਸੀ, ਉਹਨਾਂ ਦਾ ਘਰ ਹੋਇਆ ਕਰਦਾ ਸੀ। ਔਰ ਦੇਖੋ ਅੱਜ ਵੀ ਇਹ ਬਿਲਡਿੰਗ ਆਪਣੀ ਉਸੇ ਹਾਲਤ 'ਚ ਮੌਜੂਦ ਆ। ਉਸ ਵਕਤ ਦੀ ਤੁਸੀਂ ਕਾਰੀਗਰੀ ਚੈੱਕ ਕਰ ਸਕਦੇ ਹੋ ਕਿ ਕਿਸ ਖੂਬਸੂਰਤੀ ਤੇ ਅਤੇ ਮਜ਼ਬੂਤੀ ਦੇ ਨਾਲ ਇਹਦਾ ਕੰਮ ਕੀਤਾ ਗਿਆ ਹੈ। ਆਪਾਂ ਹੁਣ ਚੱਲਦੇ ਹਾਂ ਉਹਨਾਂ ਜੈਨ ਮੰਦਿਰ ਦੀ ਤਰਫ ਜਿਹਦੇ ਬਾਰੇ ਆਪਾਂ ਅੱਜ ਜਿਹਨੂੰ ਦੱਸਿਆ ਸੀਗਾ। ਜਿਵੇਂ ਜਿਵੇਂ ਆਪਾਂ ਆਪਣੀ ਮੰਜ਼ਿਲ ਵੱਲ ਉਹਨਾਂ ਮੰਦਿਰਾਂ ਨੂੰ ਦੇਖਣ ਵਾਸਤੇ ਜਾ ਰਹੇ ਹਾਂ, ਰਸਤੇ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਇਤਿਹਾਸਿਕ ਬਿਲਡਿੰਗ ਅਸੀਂ ਹੋਰ ਦੇਖਦੇ ਹਾਂ। ਕਿਹਾ ਜਾਂਦਾ ਖੁਸ਼ੀ ਰਾਮ ਸਹਿਗਲ ਹੋਣਾ ਦੇ ਪਰਿਵਾਰ ਦੀ ਇਤਿਹਾਸਿਕ ਬਿਲਡਿੰਗ ਹੈ, ਜੋ ਕਿ ਮਾਡਲ ਟਾਊਨ ਲਾਹੌਰ ਦੇ ਨਾਇਬ ਤਹਿਸੀਲਦਾਰ ਰਹੇ ਸਨ। ਪਿੱਛੇ ਜਿਵੇਂ ਤੁਸੀਂ ਕਿਸ਼ੋਰੀ ਲਾਲ ਜੀ ਦੇ ਘਰ ਦੀ ਉਸ ਬਿਲਡਿੰਗ ਨੂੰ ਦੇਖਿਆ ਕਿ ਅੱਜ ਵੀ ਆਪਣੇ ਉਸੇ ਜੋਬਨ ਦੇ ਵਿੱਚ ਖੜੀ ਆ। ਔਰ ਇਹਦੀ ਦੇਖ ਸਕਦੇ ਹੋ ਤੁਸੀਂ, ਕਿਉਂਕਿ ਇਹ ਜਿਹੜੀ ਬਿਲਡਿੰਗ ਹੈ ਇਹ ਉਹਨਾਂ ਸਮਾਂ ਪੁਰਾਣੀ ਨਹੀਂ ਹੈ, ਕਿਉਂਕਿ ਇਹਦੀਆਂ ਇੱਟਾਂ ਹੀ ਦੱਸ ਰਹੀਆਂ ਹਨ ਕਿ ਇਹ ਤਕਰੀਬਨ 1 ਸਾਲ ਜਾਂ 150 ਸਾਲ ਪੁਰਾਣੀ ਇਹ ਬਿਲਡਿੰਗ ਹੈ। ਜੀ ਸੱਜਣੋ ਤੇ ਮਿੱਤਰੋ, ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਜੈਨ ਮੰਦਿਰ ਜਿਹੜਾ 1923 ਦੇ ਵਿੱਚ ਬਣਿਆ ਸੀ। ਇਹਦੀ ਬਣਤਰ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਇਹਦੀਆਂ ਇੱਟਾਂ ਤੋਂ ਦੇਖ ਸਕਦੇ ਹੋ ਕਿ ਇਹ ਜਿਹੜੀ ਕੰਸਟਰਕਸ਼ਨ ਆ 1923 ਦੇ ਵਿੱਚ ਹੋਈ ਹੈ। ਇਹਨੂੰ ਜੈਨ ਮੰਦਿਰ ਆਖਿਆ ਜਾਂਦਾ ਹੈ। ਸਾਡੀ ਪੂਰੀ ਖੁਆਇਸ਼ ਸੀ ਕਿ ਅਸੀਂ ਤੁਹਾਨੂੰ ਇਹ ਦਿਖਾ ਸਕੀਏ, ਪਰ ਇਹਦੇ ਅੰਦਰ ਇੱਕ ਪ੍ਰਾਈਵੇਟ ਪ੍ਰੋਪਰਟੀ ਹੈ, ਪ੍ਰਾਈਵੇਟ ਫੈਮਿਲੀ ਰਹਿ ਰਹੀ ਹੈ, ਜਿਹਦੇ ਕਰਕੇ ਸਾਨੂੰ ਪਰਮਿਸ਼ਨ ਨਹੀਂ ਮਿਲੀ। ਸਾਨੂੰ ਉੱਤੇ ਅਸੀਂ ਜਾ ਕੇ ਤੁਹਾਨੂੰ ਨਹੀਂ ਦਿਖਾ ਸਕਦੇ। ਪਰ ਤੁਸੀਂ ਇੱਕ ਗੱਲ ਦੇਖੋ ਇੱਥੇ ਜਿਹੜੀ ਨੋਟ ਕਰਨ ਵਾਲੀ ਹੈ ਕਿ ਕਿੰਨਾ ਚੱਪੇ ਗਲੀ ਦੇ ਵਿੱਚ ਕਸੂਰ ਦੀ ਧਰਤੀ ਦਾ ਅਸੀਂ ਸਮਝਦੇ ਸੀਗੇ ਲਾਹੌਰ ਦੇ ਵਿੱਚ ਇਤਿਹਾਸ ਪਿਆ, ਕਸੂਰ ਦੀ ਧਰਤੀ ਵੀ ਉਸ ਇਤਿਹਾਸ ਨਾਲ ਭਰੀ ਹੋਈ ਹੈ। ਜੀ ਮਿੱਤਰ ਪਿਆਰਿਓ, ਜਿਵੇਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਸੀ ਕਿ ਆਪਾਂ ਜਾ ਰਹੇ ਹਾਂ ਉਹਨਾਂ ਮੰਦਿਰਾਂ ਦੀ ਤਰਫ ਜਿਨ੍ਹਾਂ ਨੂੰ ਜੈਨ ਮੰਦਿਰ ਆਖਿਆ ਜਾਂਦਾ ਹੈ। ਪਿੱਛੇ ਮੈਂ ਹੁਣੇ ਤੁਹਾਨੂੰ ਦਿਖਾਇਆ ਇੱਕ ਨਵਾਂ ਬਣਿਆ ਹੋਇਆ ਜੈਨ ਮੰਦਿਰ, ਜੋ ਕਿ 1923 ਦੇ ਵਿੱਚ ਬਣਾਇਆ ਸੀ। ਇਹ ਮੰਦਿਰ 1893 ਵਿੱਚ ਬਣਿਆ ਸੀ। ਇਹਨੂੰ ਵੀ ਜੈਨ ਮੰਦਿਰ ਹੀ ਆਖਦੇ ਹਨ, ਪਰ ਇਹਦੀ ਹਾਲਤ ਬਿਰਧ ਹੋ ਗਈ ਸੀ। ਜਿਹੜੀ ਉਸ ਸਮੇਂ ਦੀ ਇੱਥੇ ਕਮਿਊਨਿਟੀ ਰਹਿ ਰਹੀ ਸੀ, ਉਸ ਕਮਿਊਨਿਟੀ ਨੇ ਇਹਨੂੰ ਦੁਬਾਰਾ ਤੋਂ ਬਿਲਡ ਕੀਤਾ। ਔਰ 47 ਦੀ ਵੰਡ ਤੋਂ ਬਾਅਦ ਇਹ ਦੋਨੇ ਖੰਡਰਾਤ ਦੇ ਵਿੱਚ ਤਬਦੀਲ ਹੋ ਗਏ। ਪਰ ਦੇਖ ਸਕਦੇ ਹੋ ਅੱਜ ਵੀ ਇਹਦੀ ਮਜ਼ਬੂਤੀ ਬੋਲਦੀ ਹੈ ਕਿ ਇਹ ਖੰਡਰ ਵੀ ਅੱਜ ਮੌਜੂਦ ਹਨ, ਪਰ ਆਪਣੇ ਇਤਿਹਾਸ ਨੂੰ ਦਰਸਾਉਂਦੇ ਹਨ ਕਿ ਸਾਡੇ ਅੰਦਰ ਇੱਕ ਬਹੁਤ ਵੱਡਾ ਇਤਿਹਾਸ ਸਮਾਇਆ ਹੋਇਆ ਹੈ। ਜੈਨ ਮੰਦਿਰ ਦੇ ਵਿੱਚ ਮੌਜੂਦ ਇਸ ਨੁੱਕਰ ਦੇ ਉੱਤੇ ਦਰਵਾਜ਼ੇ ਨੂੰ ਤੁਸੀਂ ਦੇਖ ਸਕਦੇ ਹੋ, ਇਹ ਉਹੀ ਪੁਰਾਤਨ ਲੱਕੜੀ ਦਾ ਬਣਾਇਆ ਹੋਇਆ, ਕਿਉਂਕਿ ਇੱਥੇ ਪੂਰੀ ਸੇਵਾ ਸੰਭਾਲ ਨਹੀਂ ਰਹੀ ਉਸ ਸਮੇਂ ਤੋਂ ਬਾਅਦ, ਜਿਹਦੇ ਕਰਕੇ ਇਹਦੀ ਹਾਲਤ ਬਿਰਧ ਹੋ ਗਈ ਔਰ ਇਹ ਅੱਜ ਇਸ ਸ਼ਕਲ ਦੇ ਵਿੱਚ ਮੌਜੂਦ ਹੈ। ਪਰ ਇੱਕ ਗੱਲ ਇੱਥੇ ਦੇਖਣ ਯੋਗ ਹੈ ਕਿ ਇਸ ਇਮਾਰਤ ਨੂੰ ਇੱਥੋਂ ਦੀ ਮਕਾਮੀ ਆਬਾਦੀ ਨੇ ਢਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਮੇਂ ਦੇ ਹਾਲਾਤਾਂ ਨੇ ਹੀ ਇਹਨੂੰ ਖਰਾਬ ਕੀਤਾ ਹੈ, ਪਰ ਆਵਾਮ ਦੀ ਤਰਫੋਂ ਉਹੀ ਪਿਆਰ ਸਤਿਕਾਰ ਇੱਥੇ ਮੌਜੂਦ ਹੈ ਜਿਵੇਂ ਇੱਥੇ ਪਹਿਲੇ ਲੋਕ ਰਹਿੰਦੇ ਸਨ। ਜੀ ਮਿੱਤਰ ਪਿਆਰਿਓ, ਤੁਸੀਂ ਦੇਖ ਸਕਦੇ ਹੋ ਇਹ ਪੁਰਾਣੇ ਮੰਦਿਰ ਦਾ ਵਿਊ ਹੈ ਔਰ ਸਾਹਮਣੇ ਹੀ ਬਿਲਕੁਲ ਨਵਾਂ ਜੈਨ ਮੰਦਿਰ ਜਿਹੜਾ ਬਾਅਦ ਦੇ ਵਿੱਚ ਬਣਾਇਆ ਗਿਆ ਸੀ। ਇਹ ਜਿਹੜੀ ਬਿਲਡਿੰਗ ਹੈ 1923 ਦੇ ਵਿੱਚ ਬਣੀ ਹੋਈ ਹੈ ਔਰ ਇਸੇ ਬਿਲਡਿੰਗ ਦੇ ਅੰਦਰ, ਕਿਉਂਕਿ ਇਹਨੂੰ ਢਾਇਆ ਨਹੀਂ ਗਿਆ, ਪਰ ਇੱਥੋਂ ਦੇ ਮਕਾਮੀ ਲੋਕਾਂ ਨੇ ਆਪਣੀ ਜ਼ਰੂਰਤ ਅਨੁਸਾਰ ਇਹਦੇ ਅੰਦਰ ਹੀ ਰਿਹਾਇਸ਼ ਰੱਖੀ ਹੋਈ ਹੈ। ਪਰ ਇਹਦੀ ਸਤਿਕਾਰ ਵਜੋਂ ਇਹਨੂੰ ਉੱਦਾਂ ਹੀ ਕਾਇਮ ਰੱਖਿਆ ਹੋਇਆ ਜਿਵੇਂ ਇਹ ਪਹਿਲੇ ਆਪਣੀ ਹਾਲਤ ਦੇ ਵਿੱਚ ਮੌਜੂਦ ਸੀ। ਇਹ ਬਿਲਡਿੰਗ ਨੂੰ ਦੇਖ ਕੇ ਇੰਜ ਲੱਗਦਾ ਹੈ, ਮੰਦਿਰ ਨੂੰ ਦੇਖ ਕੇ ਇੰਜ ਲੱਗ ਰਿਹਾ ਜਿਵੇਂ ਅੱਜ ਹੀ ਬਣਾਇਆ ਹੋਇਆ, ਕਿਉਂਕਿ ਇੰਨੀ ਖੂਬਸੂਰਤੀ ਦੇ ਨਾਲ ਇਹਨੂੰ ਬਣਾਇਆ ਹੋਇਆ ਹੈ। ਕਸੂਰ ਸ਼ਹਿਰ ਦੇ ਵਿੱਚ ਮੌਜੂਦ ਕੋਟ ਰਿਕਨਦੀਨ ਜਗ੍ਹਾ ਦੇ ਵਿੱਚ ਇੱਕ ਹੋਰ ਇਤਿਹਾਸਿਕ ਖੂਬਸੂਰਤ ਬਿਲਡਿੰਗ ਤੁਸੀਂ ਦੇਖ ਰਹੇ ਹੋ। ਇਹਨੂੰ ਪੰਨਾ ਲਾਲ ਜੈਨ ਦੀ ਬਿਲਡਿੰਗ ਕਿਹਾ ਜਾਂਦਾ ਹੈ। ਇਹ 7 ਮੰਜ਼ਲਾ ਬਿਲਡਿੰਗ ਹੈ ਔਰ ਇਹਦੇ ਵਿੱਚ ਘੱਟੋ ਘੱਟ 300 ਬਾਰੀਆਂ ਔਰ 30 ਦਰਵਾਜ਼ੇ ਹਨ। ਕਹਿੰਦੇ ਹਨ ਕਿ ਪੰਨਾ ਲਾਲ ਜੈਨ ਇੱਕ ਬਹੁਤ ਵੱਡੇ ਤਾਜਰ ਸਨ ਔਰ ਕੱਪੜੇ ਦਾ ਵੱਡਾ ਕਾਰੋਬਾਰ ਕਰਦੇ ਸਨ। ਉਹਨਾਂ ਨੇ ਇਸ ਬਿਲਡਿੰਗ ਨੂੰ ਬੜੇ ਚਾਵਾਂ ਦੇ ਨਾਲ ਬਣਾਇਆ। ਉਸ ਤੋਂ ਬਾਅਦ 1938 ਦੇ ਵਿੱਚ ਇਸ ਬਿਲਡਿੰਗ ਨੂੰ ਫਤਿਹਬਾਜ਼ ਖਾਨ ਨੂੰ ਵੇਚ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਬਿਲਡਿੰਗ ਬੜੀ ਖੂਬਸੂਰਤ ਔਰ ਚਾਵਾਂ ਦੇ ਨਾਲ ਬਣਾਈ ਗਈ ਸੀ। ਇਹਦੇ ਉੱਤੇ ਅੱਜ ਵੀ ਉਸ ਹਿੰਦੂ ਮਤ ਦੇ ਕੁਝ ਨਿਸ਼ਾਨ ਦੇਖਣ ਨੂੰ ਮਿਲਦੇ ਹਨ ਕਿ ਤੁਸੀਂ ਉੱਤੇ ਅਗਰ ਦੇਖ ਸਕੋ ਤੇ ਉਹ ਨਿਸ਼ਾਨ ਅੱਜ ਵੀ ਦੇਖਣ ਨੂੰ ਕਲੀਅਰ ਮਿਲਦੇ ਹਨ। ਔਰ ਸਭ ਤੋਂ ਜਿਹੜੀ ਖੂਬਸੂਰਤ ਗੱਲ ਇਹ ਹੈ ਕਿ 19ਵੀਂ ਸਦੀ ਦੀ ਬਣੀ ਹੋਈ ਇਹ ਬਿਲਡਿੰਗ ਅੱਜ ਵੀ ਉਸੇ ਖੂਬਸੂਰਤੀ ਦੇ ਨਾਲ ਮੌਜੂਦ ਹੈ। ਔਰ ਮੈਂ ਸਮਝਦਾ ਸੀ ਕਿ ਲਾਹੌਰ ਦੇ ਵਿੱਚ ਹੀ ਸਾਡਾ ਇਤਿਹਾਸ ਪਿਆ, ਪਰ ਕਸੂਰ ਦੀਆਂ ਇਹਨਾਂ ਤੰਗ ਗਲੀਆਂ ਦੇ ਅੰਦਰ ਵੀ ਇੱਕ ਸਮੁੰਦਰ ਪਿਆ ਜਿਨ੍ਹਾਂ ਨੂੰ ਅਸੀਂ ਇੱਕ ਵੀਡੀਓ ਰਾਹੀਂ ਕਵਰ ਨਹੀਂ ਕਰ ਸਕਦੇ। ਔਰ ਤੁਸੀਂ ਦੇਖ ਸਕਦੇ ਹੋ ਇਹਦਾ ਖੂਬਸੂਰਤ ਦਰਵਾਜ਼ਾ, ਇਹ ਅੱਜ ਵੀ ਉਸੇ ਨਫਾਸਤ ਨਾਲ ਮੌਜੂਦ ਹੈ। ਸਮੇਂ ਨੇ ਸ਼ਾਇਦ ਇਹਦਾ ਰੰਗ ਖਰਾਬ ਕਰ ਦਿੱਤਾ ਹੈ, ਪਰ ਉਸੇ ਹੀ ਮਜ਼ਬੂਤੀ ਨਾਲ ਇਹਨੂੰ ਮੌਜੂਦ ਹੈ। ਔਰ ਕਿੰਨਾ ਖੂਬਸੂਰਤ ਤਾਲਾ ਜੰਦੇ ਸਾਰੇ ਉੱਦਾਂ ਹੀ ਲਾ ਕੇ ਰੱਖਿਆ ਹੈ। ਇੱਕ ਮਤਲਬ ਇੱਕ ਖੂਬਸੂਰਤ ਹੈਰੀਟੇਜ ਹੈ ਔਰ ਇਹਨੂੰ ਸੰਭਾਲ ਕੇ ਰੱਖਿਆ ਜਾ ਰਿਹਾ ਹਜੇ ਤੱਕ।
ਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਮੇਰੇ ਨਾਲ ਕਸੂਰ ਸ਼ਹਿਰ ਦੀ ਧਰਤੀ ਤੇ ਮੌਜੂਦ ਇਤਿਹਾਸਿਕ ਸਥਾਨਾਂ ਦੀ ਕੀਤੀ ਸੈਰ, ਜਿਹਦੇ ਵਿੱਚ ਆਪਾਂ ਬਾਬਾ ਬੁੱਲੇ ਸ਼ਾਹ ਦਾ ਦਰਬਾਰ ਦੇਖਿਆ, 2 ਪੁਰਾਤਨ ਮੰਦਿਰ ਦੇਖੇ ਔਰ ਬਹੁਤ ਹੀ ਖੂਬਸੂਰਤ ਬਿਲਡਿੰਗ ਦੇਖੀਆਂ ਜਿਹੜੀਆਂ ਕਿ ਬਹੁਤ ਪੁਰਾਤਨ ਸਮੇਂ 'ਚ ਬਣੀਆਂ ਸਨ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਅੱਜ ਦਾ ਪਸੰਦ ਆਇਆ ਹੋਵੇਗਾ। ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ। ਰੱਬ ਰਾਖਾ। ਸਤਿ ਸ੍ਰੀ ਅਕਾਲ।